ਹਾਂਜੀ ਕਿੱਦਾਂ ਸਾਰੇ ਠੀਕ ਹੋ। ਉਮੀਦ ਕਰਦਾ ਕਿ ਸਾਰੇ ਭੈਣ ਭਰਾ ਖੈਰ ਖੈਰੀਅਤ ਨਾਲ ਹੋਵੋਗੇ। ਲੋ ਜੀ ਅੱਜ ਦਾ ਵਲੋਗ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਦੁਪਹਿਰ ਦੇ ਨਾਲ। ਠੀਕ ਹੈ, ਦੁਪਹਿਰ ਚੜ ਗਈ ਤੇ ਸੂਰਜ ਗੋਡੇ ਗੋਡੇ ਚੜਿਆ ਤੇ ਸ਼ਾਮ ਦੇ 4 ਵੱਜ ਗਏ ਨੇ 4। ਠੀਕ ਹੈ, ਸ਼ਾਮ ਦੇ ਵੱਜ ਗਏ ਨੇ 4। ਠੀਕ ਹੈ, ਤੇ ਬੇਬੇ ਮੇਰੀ ਇੱਧਰ ਗੁੰਨੀ ਜਾਂਦੀ ਹੈ ਮੈਦਿਆਂ ਤੇ ਮੈਦਾ। ਬੇਬੇ ਮੈਦੇ ਮੁੱਦੇ ਛੱਡ ਦੇ। ਲੋਕੀ ਅੱਗੇ ਕਹਿੰਦੇ ਕਿ ਤੁਸੀਂ ਜਿਹੜਾ ਨਾ ਮੈਦੇ ਸ਼ੈਦੇ ਨਾ ਖਾਇਆ ਕਰੋ ਤੇ ਕੋਈ ਤਾਜ਼ਾ ਰੋਟੀ ਖਾਇਆ ਕਰੋ। ਰੋਟੀ ਖਾਣੇ ਆ ਸਾਲ ਪਿੱਛੋਂ ਜੇ ਕਿਤੇ ਭੋਰਾ ਚਸਕਾ ਲਾ ਲੈਨੇ ਰੋਜ਼ੇ ਦੇ ਦਾਲ ਨਾਲ। ਸਾਲ ਪਿੱਛੇ ਚਸਕਾ ਲਾਉਣ ਰੋਜ਼ੇ ਦੇ ਦਾਲ ਨਾਲ? ਹੋਰ ਅੱਛਾ, ਕਿਹੜਾ ਰੋਜ਼ ਖਾਣਾ ਹੁੰਦਾ। ਲਓ ਜੀ ਬੇਬੇ ਮੇਰੀ ਕਹਿੰਦੀ ਰੋਜ਼ੇ ਦੇ ਦਾਲ ਨਾਲ, ਤੇ ਜਦੋਂ ਰੋਜ਼ੇ ਮੁੱਕ ਗਏ ਤੇ ਫਿਰ ਪਤਾ ਕੀ ਕਰਨਾ ਪੁੱਤ, ਕਦੀ ਕਦਾਰ ਤੇ ਬਾਹਰ ਦਾ ਹੋਣਾ ਚਾਹੀਦਾ ਹੀ ਆ। ਹੁਣ ਰੋਜ਼ ਘਰ ਦਾ ਖਾ ਕੇ ਨਾ ਫਿਰ ਕਹਿੰਦੇ ਰੋਜ਼ ਘਰ ਦਾ ਖਾ ਕੇ ਨਾ ਮੂੰਹ ਅੱਕ ਜਾਂਦਾ। ਤੁਹਾਡਾ ਵੀ ਮੂੰਹ ਅੱਕਦਾ ਕਦੀ ਘਰ ਦਾ ਰੋਜ਼ ਖਾ ਕੇ ਹੈ? ਉਹ ਖਾ ਕੇ ਬੰਦਾ ਅੱਕ ਹੀ ਜਾਂਦਾ। ਕਿਤੇ ਬੰਦੇ ਨੂੰ ਬਾਹਰ ਹੋਟਲ 'ਚ ਵੀ ਜਾਣਾ ਚਾਹੀਦਾ। ਬੰਦਾ ਤਾਂ ਦਿਲ ਕਰਦਾ ਏ। ਜਵਾਨੀ ਵੇਲੇ ਹੋਟਲ ਖਾਦੇ ਨੇ ਤੇ ਹੁਣ ਵੀ ਦਿਲ ਕਰਦਾ। ਨਹੀਂ ਤੇ ਹੋਟਲ 'ਚ ਆਪਾਂ ਕਿਹੜਾ ਨਹੀਂ ਖਾਈਦਾ, ਫਿਰ ਵੀ ਚੌਥੇ ਪੰਜਵੇਂ ਦਿਨ ਖਾ ਹੀ ਲਈਦਾ। ਇਹ ਤੇ ਨਹੀਂ ਕਿ ਜਾਈਦਾ ਹੀ ਨਹੀਂਗਾ। ਠੀਕ ਹੈ, ਚੌਥੇ ਪੰਜਵੇਂ ਦਿਨ ਖਾ ਹੀ ਲਈਦਾ, ਲੇਕਿਨ ਫਿਰ ਵੀ ਯਾਰ ਲੈ ਜ਼ਿੰਦਗੀ ਦੇ ਵਿੱਚ ਮੈਂ ਸ਼ਰਟ ਪਾਈ 1 ਸਾਲ ਬਾਅਦ ਆਪਦੀ। ਠੀਕ ਹੈ, ਤਾਂ ਫਸੀ ਪਈ ਆ, ਬਾਹਾਂ ਵੀ ਫਸ ਗਈਆਂ ਨੇ, ਢਿੱਡ ਵੀ ਫਸ ਗਿਆ ਹੈ, ਹਰ ਸ਼ੈ ਜਿਹੜਾ ਨਾ ਫਸਮ ਹੋ ਗਈ ਹੈ। ਲਓ ਜੀ ਮਾਸ਼ਾਅੱਲਾ ਖਾਂਦੇ ਪੀਂਦੇ ਆ ਤੇ ਫਿਰ ਹਾਂ ਮਾਸ਼ਾਅੱਲਾ ਜੀ ਖਾਂਦੇ ਪੀਂਦੇ ਘਰਾਂ ਦੇ ਆ। ਠੀਕ ਹੈ, ਤੇ 3 ਮਹੀਨੇ ਬਾਅਦ ਕੱਪੜੇ ਛੋਟੇ ਹੋ ਜਾਂਦੇ ਇਸੇ ਕਰਕੇ। ਇਹ ਨਹੀਂ ਕਹਿਣਾ ਕਿ ਚਲੋ ਕੋਈ ਭੱਜ ਦੌੜ ਕਰ ਲਈਏ, ਕੱਪੜੇ ਛੋਟੇ ਕਰਨ ਵਾਲਾ ਕੰਮ ਈਜ਼ੀ ਹੈ ਤੇ ਬਸ ਇਹੀ ਕਰੋ ਤੇ ਕਰ ਲਿਆ ਕਰ। ਤੈਨੂੰ ਕਿਹੜਾ ਬੰਨਿਆ ਬੜਾ ਰੱਤਾ ਸੂਟ। ਇਹ ਕਿੱਥੋਂ ਕੱਢਿਆ? ਇਹ ਤੇ ਆਪਾਂ ਲਿਆਂਦਾ ਨਹੀਂ ਸੀ। ਇਹ ਲਿਆ ਸੀ ਪਹਿਲੋਂ ਤੇ ਉਹ ਪੁੱਛਿਆ ਮੈਂ ਨੈਲਨ ਤੋਂ, ਕਹਿੰਦੀ ਜਿਹੜਾ ਮੈਂ ਲਿਆ ਨਾ ਉਹ ਮੈਂ ਨਹੀਂ ਲੈਣਾ ਤੇ ਮੈਨੂੰ ਉਹ ਦੇ ਜਿਹੜਾ ਤੂੰ ਲਿਆ। ਬੱਲੇ ਲਓ ਜੀ ਮਾਵਾਂ ਦੀਆਂ ਸੂਟਾਂ ਦਾ ਅਦਲੀ ਬਦਲੀ ਕਰਨ ਡਈਆਂ ਨੇ ਹੈ। ਹੁਣ ਧੀ ਨੂੰ ਜਿਹੜੇ ਦੂਜੇ ਪਸੰਦ ਨਹੀਂ ਆਏ, ਉਹਨਾਂ 'ਚ ਇੱਕ ਪਸੰਦ ਨਹੀਂ ਆਇਆ ਤੇ ਉਹਨੇ ਕਿਹਾ ਜੀ ਕਿ ਇਹ ਜਿਹੜਾ ਰੈੱਡ ਪਿਆ ਸੀ ਨਾ, ਇਹ ਕੋਈ ਹਫ਼ਤਾ ਕੁ ਪਹਿਲੇ ਲਿਆ ਸੀ ਤੇ ਇਹ ਜਿਹੜਾ ਪਿਆ ਨਾ ਰੈੱਡ ਮੈਨੂੰ ਭੇਜ ਦੇ। ਕਹਿੰਦੀ ਜਿਹੜਾ ਤੂੰ ਰੱਖਿਆ ਵਾ ਉਹ ਮੈਨੂੰ ਦੇ ਦੇ ਤੇ ਇਹ ਤੂੰ ਲੈ ਲਾ। ਚਲੋ ਠੀਕ ਹੈ ਭੇਜ ਦੇ। ਅੱਛਾ ਮਾਂ ਜੀ ਮੈਂ ਚੱਲਾਂ ਹੁਣ, ਇੱਕ ਵਾਰੀ ਨਾ ਬਾਜ਼ਾਰ ਨੂੰ ਥੋੜਾ ਜਿਹਾ ਕੰਮ ਹੈ ਮੈਨੂੰ, ਤੇ ਫਿਰ ਮੈਂ ਥੋੜੀ ਦੇਰ ਤੱਕ ਆਉਣਾ ਵਾ। ਠੀਕ ਹੈ, ਤੇ ਮੈਨੂੰ ਫਿਰ ਮੇਰੇ ਪੁੱਤ ਨਾਲ ਲੈ ਜਾ। ਤੁਸੀਂ ਕਿੱਥੇ ਜਾਣਾ? ਉਹ ਜਿਹੜੇ ਕੱਪੜੇ ਲਿਆਂਦੇ ਸੀ ਨਾ ਤੇ ਉਹ ਵਿੱਚੋਂ ਸੂਟ 2 ਪਸੰਦ ਨਹੀਂ ਆਏ ਸੀ ਅੱਛਾ, ਤੇ ਉਹ ਚੇਂਜ ਕਰਨੇ ਆ, ਬਦਲਨੇ ਆ, ਤੇ ਨਾਲੇ ਉਹ ਨਿੱਕੀਆਂ ਦੇ ਜਿਹੜੇ ਉਹ ਛੋਟੇ ਸੀ ਉਹ ਵੀ ਬਦਲਨੇ ਆ। ਯਾਰ ਜੋ ਕੱਲ ਵੀ ਆਪਣਾ ਸਾਰਾ ਦਿਨ ਲੰਘ ਗਿਆ, ਪਰਸੋਂ ਵੀ ਇੰਝ ਲੰਘ ਗਿਆ। ਹੁਣ ਮੈਂ ਪੁੱਤ ਮੈਂ ਕਿਹੜਾ ਦੇਰ ਲਾਉਣੀ ਉੱਥੇ, ਦੇਰ ਤੇ ਨਹੀਂ ਕੁਝ ਕਰਨਾ ਕੋਈ ਨਹੀਂ ਹੈਗਾ। ਤੂੰ ਬੁੜੀਆਂ ਫਿਰ ਜਦੋਂ ਵੜ ਜਾਂਦੀਆਂ ਫਿਰ ਸੂਟ ਪਸੰਦ ਖਲਾਰ ਕੇ ਕਦੇ ਪਰ 5-4 ਘੰਟੇ ਲੱਗਦੇ, ਬਹੁਤਾ ਤਾਂ ਨਹੀਂ ਲੱਗਦਾ। ਨਹੀਂ ਹੁਣ ਕਿਹੜਾ ਉੱਥੇ ਟਾਈਮ ਨਾਲ ਨਾਲੇ ਤੁਸੀਂ ਸਵੇਰੇ ਚੱਲ ਜਾ ਯਾਰ। ਹੁਣ ਅੱਜ ਬੜਾ ਸਵੇਰੇ ਫੇਰ ਤੂੰ ਦੁਪਹਿਰ ਤਾਈਂ ਨਹੀਂ ਉੱਠਦਾ। ਦੁਪਹਿਰ ਤਾਈਂ ਹੁਣ ਮੈਂ ਕੀ ਕਰਾਂ ਮੈਨੂੰ ਦੱਸੋ ਪੁੱਤ ਮੈਨੂੰ ਨਾਲ ਲੈ ਚੱਲ ਨਾਲ। ਯਾਰ। ਤੁਹਾਨੂੰ ਮੈਂ ਲੈ ਚੱਲਾਂ, ਤੁਹਾਨੂੰ ਮੈਂ ਹੁਣ ਕਿੱਥੇ ਜਾਵਾਂ? ਛੱਡ ਦੇ, ਤੂੰ ਜਿਹੜਾ ਕੰਮ ਕਰਨਾ ਤੂੰ ਕਰ ਲਈ ਤੇ ਫਿਰ ਮੈਂ ਤੈਨੂੰ ਫੋਨ। ਅੱਛਾ, ਤੁਹਾਨੂੰ ਮੈਂ ਹੁਣ ਦੁਕਾਨ ਤੇ ਪਾ ਕੇ ਤੇ ਮੈਂ ਬਾਹਰ ਚੱਲ ਜਾਵਾਂ? ਨਹੀਂ ਮੈਂ ਉੱਥੇ ਉਹ 2 ਦੁਪੱਟੇ ਪੀਕੋ ਕਰਵਾ ਲੂੰ, ਨਾਲੇ ਸੂਟ ਬਦਲ ਲੂੰਗੀ ਤੇ ਨਾਲੇ ਜਿਹੜਾ ਲੈਸਾਂ ਲੂਸਾਂ ਲੈ ਲੂੰਗੀ ਤੇ ਫਿਰ ਮੈਂ ਤੈਨੂੰ ਫੋਨ ਕਰੂੰ, ਫਿਰ ਮੈਨੂੰ ਉੱਥੋਂ ਲੈ ਲਈ। ਅੱਛਾ, ਦੁਪੱਟੇ ਪੀਕੋ ਕਰਾਉਣ ਬਹਿ ਗਈਆਂ ਨਾ ਤੁਸੀਂ? ਦੁਪੱਟੇ ਪੀਕੋ ਲੈਸਾਂ ਤੇ ਅਫਤਾਰੀ ਆਪਾਂ ਨੂੰ ਉੱਥੇ ਹੀ ਹੋ ਜਾਏ। ਪੀਕੋ ਵਾਲੇ ਨੂੰ ਦੇ ਦੇਣੇ ਆ ਤੇ ਉਹ ਬੱਚੀਆਂ ਦੇ ਸੂਟ ਚੇਂਜ ਕਰ ਲੈਣੇ ਤੇ ਦੂਸਰੇ ਜਿਹੜੇ ਉਹ ਮੈਂ ਉਹਨਾਂ ਨੂੰ ਦੇ ਕੇ ਉੱਥੋਂ ਰੰਗ ਹੀ ਚੇਂਜ ਕਰਨੇ ਆ। ਮੈਂ ਕਿਹੜਾ ਉੱਥੇ ਬਹਿਣਾ ਵਾ ਯਾਰ। ਹੁਣ ਤੁਸੀਂ ਆ ਫਰੂਟ ਕੱਟਣ ਦੇ ਨਾਲ ਇੱਕ। ਫਿਰ ਮੈਂ ਕੰਮ ਤਾਂ ਕਰਨਾ ਹੀ ਸੀ ਨਾ ਜਿਹੜਾ ਕਰਦੀ ਆ। ਮੈਨੂੰ ਪਤਾ ਤੂੰ ਚੱਲਾਂ ਬਾਹਰ। ਚਲੋ ਉੱਠੋ ਆਓ ਫਿਰ, ਆ ਜਾਓ। ਇਹ ਆ ਕੇ ਕਰ ਲੂੰਗੀ। ਆ ਜਾਓ ਮਿੰਟ ਮਾਰੋ, ਆ ਜਾਓ। ਤੇ ਉਹ ਫੜ ਲਿਆ ਜਿਆਦਾ ਜੋ ਜਿਹੜੇ ਸੂਟ ਬਦਲਨੇ ਨੇ ਲੈ ਆਓ ਤੇ ਚੱਲੀਏ। ਇੱਕ ਰੋਜ਼ ਦਿਹਾੜੀ ਆਪਣੇ ਜਿਹੜੇ ਨਾ ਸੂਟ ਹੀ ਮੁੱਕ ਗਏ, ਆਪਣੇ 4 ਦਿਨ ਹੋ ਗਏ ਨੇ ਤੇ ਚੰਗੇ ਸੂਟਾਂ ਮਗਰ ਲੱਗੇ ਆ। ਠੀਕ ਹੈ, ਆ ਜਾਓ ਬਾਹਰ, ਗਰਮੀ ਬੜੀ ਹੈ ਅੱਜ। ਹਾਂਜੀ ਨਹੀਂ ਝਾੜ ਹੋ ਗਿਆ। ਆਏ ਹਾਏ ਹਾਏ ਨਜ਼ਾਰਾ ਚੈੱਕ ਕਰੋ, ਬੂਟੇ ਦੇ ਪੱਤੇ ਕਿਵੇਂ ਡਿੱਗੇ ਪਏ ਨੇ ਥੱਲੇ, ਫੁੱਲ ਬਹਾਰੀ ਮੋਲ। ਲੋ ਜੀ ਗੁਲਾਬ ਤੇ ਗੁਲਾਬ ਚੜਿਆ ਪਿਆ ਇੱਧਰ, ਚੈੱਕ ਕਰੋ। ਇਹ ਹੈ ਗੁਲਾਬ। ਮੈਂ ਕਹਿੰਦਾ ਆਪਣੇ ਅਖੀਰ ਹੋਏ ਪਏ ਨੇ, ਮੌਸਮ ਬੜਾ ਫਰੈਸ਼ ਹੈ। ਆ ਜਾਓ ਜਲਦੀ ਬਾਹਰ, ਅੱਜ ਤੇ ਮੌਸਮ ਵੀ ਫਿੱਟ ਹੋ ਗਿਆ ਬਾ। ਮੈਂ ਕਹਿੰਦਾ ਬੱਦਲ ਚੈੱਕ ਕਰੋ ਤੁਸੀਂ, ਕੀ ਨਜ਼ਾਰਾ ਹੈ ਅੱਜ, ਫਰੈਸ਼ ਸੀਨ ਹੈ। ਲੋ ਜੀ ਆਪਾਂ ਆ ਗਏ ਹੁਣ ਬਾਹਰ ਤੇ ਹੁਣ ਚੱਲੀਏ, ਜਾਂਦੀਆਂ ਕਰੀਏ ਤਿਆਰੀਆਂ। ਇਹ ਨਿਆਣੇ ਚੈੱਕ ਕਰੋ ਕਰ ਰਹੇ ਨਿਆਣੇ, ਬਾਬਾ ਜੀ ਗੋਲਾਂ ਤੋੜ ਰਹੇ ਨੇ ਫਲ ਪਾ। ओए क्या कर रहे हो? शतूत उतार रहे हो? ये तो कच्चे हो गए अभी, क्या पक गए हैं? पके हैं, मीठे हैं? ऊपर चढ़ जाओ ना, फिर ऊपर चढ़ के तोड़ो। ऊपर नहीं चढ़ा जा रहा? चढ़ जा यार, जवान बंदा तू, छाल मार के उत्ते चढ़ जा। किवें ਦੀਆਂ ਗੱਲਾਂ ਕਰਦਾ, ਕਹਿੰਦਾ ਉੱਤੇ ਨਹੀਂ ਚੜਿਆ ਜਾਂਦਾ। ਛਾਲ ਮਾਰ ਚੜ ਜਾ ਉੱਤੇ ਯਾਰ, ਨਿਕਾਇਆ ਤੂੰ ਤੇ ਕੀ ਹੋ ਗਿਆ? बोलो अभी तो चलो आओ बाबा चलिए। 2000 years later। ਲੋ ਜੀ ਆਪਾਂ ਪਹੁੰਚ ਗਏ ਘਰ। ਮੇਰਾ ਕੰਮ ਤੇ ਕੀ ਹੋਣਾ ਸੀ,
ਸਿਰਫ ਬੇਬੇ ਦੇ ਕੰਮ ਹੋਏ ਨੇ ਠੀਕ ਹੈ। ਮੈਂ ਪਹਿਲੇ ਆਖਿਆ ਸੀ ਕਿ ਬੰਦਾ ਜਦੋਂ ਲੈ ਜਾਵੇ ਨਾ ਕਿਸੇ ਵੀ ਮਾਂ ਭੈਣ ਨੂੰ ਬੁੱਢੀ ਨੂੰ ਕਿਸੇ ਨੂੰ ਵੀ ਨਾਲ ਤੇ ਸਿਰਫ ਉਹਨਾਂ ਦੇ ਕੰਮ ਹੁੰਦੇ ਨੇ। ਹੁਣ ਦੱਸੋ ਮੈਨੂੰ ਕਿਹੜਾ ਕਿਹੜਾ ਮੇਰਾ ਕੰਮ ਹੋਇਆ। ਆ 3 ਘੰਟੇ ਲੱਗੇ ਨੇ, 3 ਘੰਟੇ ਲਾ ਕੇ ਆਦੇ ਸੂਟ ਸਾਟ ਬਦਲਾਏ ਨੇ ਤੇ ਆਹ ਲੈ ਤੇ ਆਹ ਲੈ ਤੇ ਆਹ ਲੈ ਠੀਕ ਹੈ। ਕੋਈ 2 ਮਿਲੀਅਨ ਰੁਪਈਆ ਖਰਚ ਕਰਕੇ Later. ਲੋ ਜੀ ਸ਼ਹਿਰੋਂ ਹੁੰਦੇ ਹੀ ਨਾ ਬੇਬੇ ਮੇਰੇ ਨੇ ਅੱਜ ਦੇਖੋ ਅਸੀਂ ਕੀ ਕੀਤਾ। ਅੱਜ ਅਸੀਂ ਕਿਹਾ ਜੀ ਬਾਜ਼ਾਰੀ ਜਿਹੜੀਆਂ ਨਾ ਖਾ ਕੇ ਥੱਕ ਗਏ ਆ ਤੇ ਅੱਜ ਅਸੀਂ ਘਰੇ ਗੁੰਨਿਆ ਆਟਾ ਤੇ ਘਰੇ ਆਟਾ ਗੁੰਨਣ ਤੋਂ ਬਾਅਦ ਹੁਣ ਘਰੇ ਪੇੜੀਆਂ ਜੇ ਬਣਾ ਰਹੇ ਆ। ਇਹਨਾਂ ਦੇ ਕੀ ਰੋਲ ਬਣਾਣੇ ਨੇ ਕਿ ਉਹ ਬਣਾਣੇ ਨੇ ਸਮੋਸੀਆਂ ਸਮੋਸੇ ਬਣ ਗਏ, ਰੋਲ ਬਣ ਗਏ, ਕਚੌੜੀ ਬਣ ਗਈ, ਜਿਹੜੀ ਹੈ ਬਣ ਗਈ। ਸਾਰਾ ਕੁਝ ਹੀ ਨਹੀਂ। ਅੱਜ ਫਿਰ ਕਚੋਰੀਆਂ ਬਣਾਈ ਅੱਜ ਬਣਾਈਏ ਉਹ ਵੱਡਾ ਸਾਰਾ ਇੱਕ ਸਮੋਸਾ ਹੋਵੇ ਇੱਕ ਹੀ ਕਿ ਬੰਦਾ ਇੱਕ ਖਾਵੇ। ਜਿਹੜੇ ਉਹ ਇੱਕ ਵਾਰੀ ਆਪਾਂ ਪਹਿਲੇ ਬਣਾਏ ਸੀ 2 ਸਾਲ ਪਹਿਲੇ ਉਹ ਸਰ ਜੀ ਅਸੀਂ ਬਣਾਣੇ ਨੇ। ਉਹ ਐਡਾ ਸਮੋਸਾ ਬਣਿਆ। ਅਸੀਂ ਕੀ ਕੀਤਾ ਅਸੀਂ ਬਣਾਈਆਂ ਉਹ ਵਲੀਆਂ ਰੋਟੀਆਂ ਜਾਂ ਪੂਰੀਆਂ ਰੋਟੀਆਂ ਵਲਣ ਤੋਂ ਬਾਅਦ ਨਾ ਵਾਹ ਵਿੱਚ ਸਮਾਨ ਜਿਹਾ ਰੱਖ ਕੇ ਉਹਨੂੰ ਗੋਲਮੋਲ ਕਰਤਾ। ਉਹ ਬਣਿਆ ਇੱਕ ਪਲੇਟ ਦਾ ਐਡਾ ਤੇ ਉਹ ਇੱਕ ਬੰਦੇ ਨੂੰ ਦਿੰਦੇ ਜਾਓ ਤੇ ਬਸ ਨਾ ਕੋਈ ਬੰਦਾ ਦੁਬਾਰਾ ਮੰਗੇ। ਉਧਰ ਵੀ ਜਾਨ ਛੁੱਟੀ, ਹਰ ਪਾਸੇ ਜਾਨ ਛੁੱਟੀ। ਸਬਰ ਕਰਤਾ ਉਹਦਾ ਨਾਂ ਸਬਰ ਕਰਤਾ। ਅੱਜ ਤਾਂ ਆਪਾਂ ਟਾਈਟਲ ਲੱਭ ਗਿਆ ਸੀ ਬਣਾਇਆ ਅੱਜ ਸਬਰ ਕਰਤਾ। ਲਓ ਜੀ ਅੱਜ ਅਸੀਂ ਬਣਾ ਰਹੇ ਆ ਫਿਰ ਜੀ ਸਬਰ ਕੱਤਾ। ਤੇ ਸਬਰ ਕੱਤਾ ਕਿਵੇਂ ਬਣਦਾ, ਸਬਰ ਕੱਤੇ ਦੀ ਤੁਹਾਨੂੰ ਸਾਰੀ A to Z ਹਿਸਟਰੀ ਦੱਸਾਂਗੇ। ਸਬਰ ਕੱਤੇ ਵਾਸਤੇ ਸਭ ਤੋਂ ਪਹਿਲੇ ਬਾਲੀਆਂ ਲੈਟਾਂ ਠੀਕ ਹੈ। ਤੁਹਾਡਾ ਭਰਾ ਚਿੱਟਾ ਨਜ਼ਰ ਆਣਾ ਚਾਹੀਦਾ ਯਾਰ, ਕੀ ਹੋ ਗਿਆ ਹੈ? ਨਹੀਂ ਫਿਰ ਮੈਂ ਕਿਹਾ ਕਿਤੇ ਕਹਿਣ ਲੱਗੀ ਹਾਂਜੀ ਅੰਦਰੋਂ ਕਾਲਾ ਦੇ ਲੈਂਦਾ। ਲੋ ਜੀ ਸਬਰ ਕਰਤੇ ਵਾਸਤੇ ਸਭ ਤੋਂ ਪਹਿਲੇ ਅਸੀਂ ਗੁੰਨ ਲਿਆ ਦਾ ਮੈਦਾ ਮੁੱਦਾ। ਮੇਰਾ ਪੁੱਤ ਨੇਕ, ਮੇਰਾ ਪੁੱਤ ਬਹੁਤ ਹੀ ਚੰਗਾ, ਮੇਰਾ ਪੁੱਤ ਵੇਖ ਲੋ ਭਰਾ ਹੈ ਬਸ ਤੁਹਾਡਾ ਭਰਾ ਸਟਾਰ ਫਿਰ ਹੈ। ਹਾਸਾ ਜਿਹੜਾ ਇਹ ਬਹੁਤ ਬੰਦਾ ਵਾ ਸਾਡਾ ਹਾਸਾ ਬੰਦਾ। ਹੁਣ ਮੇਰਾ ਹਾਸਾ ਹੈ ਤੇ ਮੈਂ ਹੁਣ ਕੀ ਕਰਾਂ। ਸਾਰਾ ਘਰ ਸਿਰ ਤੇ ਚੁੱਕ। ਲੋ ਜੀ ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਮੇਰਾ ਹਾਸਾ ਤੁਹਾਨੂੰ ਚੰਗਾ ਲੱਗਦਾ ਹੈ ਕਿ ਮੰਦਾ ਲੱਗਦਾ। ਜੇ ਤੇ ਤੁਹਾਨੂੰ ਹਾਸਾ ਮੇਰਾ ਚੰਗਾ ਲੱਗਦਾ ਤੇ ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਤੁਹਾਡਾ ਭਰਾ ਤੁਹਾਡੇ ਤੋਂ ਗੋਡੇ ਖੁਸ਼ ਹੈ ਠੀਕ ਹੈ। ਤੇ ਜੇ ਮੇਰਾ ਹਾਸਾ ਤੁਹਾਨੂੰ ਲੱਗਦਾ ਮੰਦਾ, ਲਾਈਟਾਂ 2 ਵੱਡੀਆਂ ਲਾ ਲਾ। ਜੇ ਮੇਰਾ ਹਾਸਾ ਤੁਹਾਨੂੰ ਲੱਗਦਾ ਮੰਦਾ ਗੱਲ ਨਹੀਂ ਬਣਨੀ। ਹਾਂਜੀ ਵੱਡੀਆਂ 2 ਬਲਬੀਆਂ ਲਾ ਲਾ, ਵੱਡੀਆਂ ਨਿੱਕੀਆਂ ਬਲਬੀਆਂ ਤੇ ਗੱਲ ਨਹੀਂ ਬਣਨੀ। ਅੱਛਾ ਜੇ ਮੇਰਾ ਹਾਸਾ ਤੁਹਾਨੂੰ ਲੱਗਦਾ ਚੰਗਾ ਤੇ ਤੁਹਾਡਾ ਭਰਾ ਤੁਹਾਡੇ ਤੋਂ ਗੋਡੇ ਖੁਸ਼ ਆ। ਤੇ ਜੇ ਮੇਰਾ ਹਾਸਾ ਤੁਹਾਨੂੰ ਲੱਗਦਾ ਮੰਦਾ ਤੇ ਮੈਂ ਫਿਰ ਵੀ ਗੋਡੇ ਖੁਸ਼ ਆ। ਹੁਣ ਮੇਰਾ ਹੈ ਹੀ ਐਵੇਂ ਤੇ ਮੈਂ ਉਹਨੂੰ ਕੀ ਕਰਾਂ, ਬਦਲ ਤੇ ਮੈਨੂੰ ਸਕਦਾ ਨਹੀਂ ਠੀਕ ਹੈ। ਇਹ ਬਾਬਾ ਜੀ ਕੁਦਰਤੀ ਹੈ, ਜੈਨੂਇਨ ਹੈ, ਜੋ ਵੀ ਹੈਗਾ ਤੁਹਾਡੇ ਸਾਹਮਣੇ ਹੈ ਠੀਕ ਹੈ। ਤੇ ਬਾਕੀ ਫਿਰ ਤੁਹਾਡਾ ਭਰਾ ਸਟਾਰ ਹੈ। ਇਹ ਬੇਬੇ ਨੇ ਕੱਢ ਲਿਆ ਜੀ ਇਹ ਕੀ ਸਬਰ ਕਰਤੇ ਵਾਸਤੇ ਚੱਕਲ ਵੱਟਾ ਤੇ ਇਹਦੇ ਉੱਤੇ ਸੁੱਟਣ ਨੇ ਹੁਣ ਪੇੜੇ ਤੇ ਪੇੜਾ ਦੇ ਕੇ ਇਹ ਵੇਖੋ ਜੀ ਇਹ ਆਪਾਂ ਬਣਾਉਣੀ ਇਹਦੀ ਥਾਪੇ ਜਿਹੜੀ ਰੋਟੀ ਠੀਕ ਹੈ। ਰੋਟੀ ਬਣਾ ਕੇ ਤੇ ਇਹਦੇ ਚ ਪਾ ਕੇ ਜਿਹੜਾ ਨਾ ਉਹ ਆਪਾਂ ਕਚੂਮਰ ਜਿਹਾ ਠੀਕ ਹੈ। ਜਿਵੇਂ ਕਚੂਮਰ ਸਲਾਦ ਬਣਦਾ ਨਾ, ਕਚੂਮਰ ਸਲਾਦ ਵਾਸਤੇ ਮਟੀਰੀਅਲ ਸਾਰਾ ਬਣਾ ਕੇ ਤੇ ਉਹ ਅਸੀਂ ਇੱਕ ਬਣਾਇਆ ਰਬੜੀ ਮਸਾਲਾ ਜਿਹਾ ਠੀਕ ਹੈ। ਉਹ ਸਾਰਾ ਇਹਦੇ ਅੰਦਰ ਸੁੱਟਣਾ, ਅੰਦਰ ਸੁੱਟ ਕੇ ਤੇ ਵੇਖੋ ਜੇ ਵਲ ਕੇ। ਇਹਦੇ ਵਾਸਤੇ ਤੁਹਾਨੂੰ ਚਾਹੀਦੀ ਹੈ ਕੜਾਈ ਵੱਡੀ ਤਾਂਬੀਏ ਦੀ। ਤਾਂਬੀਏ ਨੂੰ ਤੁਸੀਂ ਲਵਾਣੇ ਨੇ ਕੁੰਡੇ ਠੀਕ ਹੈ। ਤੇ ਉਹਦੇ ਚ ਫਿਰ ਸਬਰ ਕੱਤਾ ਫਿਰ ਵੱਡਾ ਹੁੰਦਾ ਸਾਈਜ਼ ਵੱਡੇ ਬੰਦੇ ਦੇ ਹਿਸਾਬ ਨਾਲ ਫਿਰ ਉਸ ਹਿਸਾਬ ਨਾਲ ਸਾਈਜ਼ ਦਾ ਛੋਟੀਆਂ ਨਹੀਂ ਕਿ ਉਹ ਨਿੱਕੀਆਂ ਕੜਾਈਆਂ ਜਿਹੜੀਆਂ ਘਰਾਂ 'ਚ ਮਾਈਆਂ ਰੱਖੀਆਂ ਹੁੰਦੀਆਂ ਉਹਦੇ 'ਚ ਫਰਾਈ ਕੋਈ ਹੋਣ ਵਾਲਾ। ਉਹਦੇ ਵਾਸਤੇ ਤੁਹਾਨੂੰ ਚਾਹੀਦਾ ਕਿ ਵੱਡਾ ਜਿਹੜਾ ਤਾਂਬੀਆ ਹੁੰਦਾ ਨਾ ਐਡਾ ਵੱਡਾ ਸਾਰਾ ਜਿਹਨੂੰ ਬੱਠਲ ਕਹਿੰਦੇ ਕਈ ਤਾਂਬੀਆ ਕਹਿੰਦੇ ਨੇ, ਉਹਨੂੰ ਲਵਾਓ 2 ਕੁੰਡੇ। ਉਹਨੂੰ ਲਵਾ ਕੇ ਕੁੰਡੇ ਨਹੀਂ ਉਹਨੂੰ ਕੁੰਡੇ ਲਵਾ ਕੇ ਤੇ ਕੋਲੂ ਦੇ ਉੱਤੋਂ ਤੁਸੀਂ ਲਿਆਣਾ ਕੋਈ ਮਨਕ ਸਰੋਂ ਦਾ ਤੇਲ ਕਢਾ ਕੇ ਲਿਆਓ। ਕੋਲੂ ਦੇ ਉੱਤੋਂ ਸਰੋਂ ਦਾ ਹੋਵੇ ਤੇਲ, ਘਰ ਦੀ ਸਰੋਂ ਦਾ ਠੀਕ ਹੈ। ਰਾਏ ਸਰੋਂ ਦਾ ਤੇਲ ਹੋਣਾ ਚਾਹੀਦਾ ਘਰ ਦਾ ਦੇਸੀ ਤੇਲ। ਤੇ ਉਹ ਹਾਂ 2 ਕਹਾਣੀਆਂ ਤੇਲ ਦੀਆਂ ਕਢਾਣੀਆਂ ਨੇ, ਕਢਾ ਕੇ ਲਿਆ ਕੇ ਤੇ ਉਹ ਕੜਾਈ ਦੇ ਵਿੱਚ ਸੁੱਟ ਕੇ ਤੇ ਉਹਦੇ ਚ ਪਹਿਲੇ ਉਹਨੂੰ 3 ਦਿਨ ਕਾੜਨਾ ਤੇਲ ਨੂੰ ਪੱਕੀ ਤਰ੍ਹਾਂ ਠੀਕ ਹੈ। 3 ਦਿਨ ਕਾੜਨ ਤੋਂ ਬਾਅਦ ਤੇਲ ਨੂੰ ਉਹਦੇ ਵਿੱਚ 5 ਕਤਰੇ ਪਾਣੇ ਤੁਸੀਂ ਅਰਕ ਦੇ, ਗੁਲਾਬ ਦਾ ਅਰਕ ਪਾਣਾ ਵਿੱਚ ਠੀਕ ਹੈ। ਤੇ ਉਹਦੀ ਜਿਹੜੀ ਨਾ ਉਹ ਕੀ ਹੁੰਦੀ ਕੋੜ ਜਿਹੜੀ ਹੁੰਦੀ ਹੈ ਉਹਦੀ ਜਾਂਦੀ ਮਾਰ। ਇਹ ਵੇਖੋ ਸਬਰ ਕੱਤੇ ਦਾ ਪੇੜਾ ਬਣਾਉਣ ਲੱਗ ਗਿਆ ਤਿਆਰ। ਇਹ ਵੇਖੋ ਇਹ ਅਜੇ ਨਿੱਕਾ ਪੇੜਾ, ਇਹ ਅਜੇ ਅਸੀਂ ਵੱਲਣਾ ਇਹਨੂੰ ਕੋਈ 3 ਘੰਟੇ ਵਲ ਕੇ ਨਾ ਥੋੜਾ ਨਰਮ ਹੁੰਦਾ ਜਾਏਗਾ ਤਾਂ ਵੱਡਾ। ਹਾਂ ਹਜੇ ਇਹ ਆਟਾ ਨਾ ਥੋੜਾ ਫਰੈਸ਼ ਜਿਵੇਂ ਆਟਾ ਥੋੜਾ ਓਲਡ ਹੋਏਗਾ ਨਾ ਤੇ ਇਹਦੀ ਫਿਰ ਨਾ ਉਨੀ ਕੀ ਕਹਿੰਦੇ ਨੇ ਇਹਨੂੰ ਕੀ ਕਹਿੰਦੇ ਨੇ ਉਹ ਹੋ ਜਾਂਦਾ ਇਦਾਂ ਠੀਕ ਹੈ। ਸਮਝ ਆ ਗਿਆ। ਇਹ ਉੱਤੇ ਅਸੀਂ ਤੁੜਕਾ ਲਾਇਆ। ਤੁੜਕਾ ਕਹਿੰਦੇ ਨੇ ਕੀ ਕਹਿੰਦੇ ਨੇ? ਧੂੜਾ ਲਾਇਆ। ਕਈ ਧੂੜਾ ਕਹਿੰਦੇ ਨੇ, ਤੁੜਕਾ ਕਹਿੰਦੀ ਸੀ ਇੱਕ ਯਾਰ। ਤੜਕਾ ਤਾਂ ਹਾਂਡੀ ਨੂੰ ਲਾਈਦਾ ਨਾ। ਨਹੀਂ ਤੜਕਾ ਹੁੰਦਾ ਨਾ। ਹਾਂ ਇਹ ਅਸੀਂ ਲਾਇਆ ਧੂੜਾ, ਇਹਨੂੰ ਮਾੜਾ ਜਿਹਾ ਆਟੇ ਦਾ ਮਾਰਿਆ ਛੰਡਾ ਠੀਕ ਹੈ। ਇੰਜ ਕਰਕੇ ਤੁਸੀਂ ਕੀ ਕਰਨਾ, ਤੁਸੀਂ ਜ਼ਾਹਰੀ ਗੱਲ ਆ ਫੈਮਲੀਆਂ ਵੱਡੀਆਂ ਇੱਕ ਬੁੱਕ ਭਰਨੀ ਇੰਜ ਕਰਕੇ ਤੇ ਇੰਜ ਮਾਰਨੀ ਚਲਾਵੇਂ ਠੀਕ ਹੈ। ਇੰਜ ਫਰੈਸ਼ ਇੰਜ ਹੱਥ ਇੰਜ ਖੁੱਲਣਾ ਚਾਹੀਦਾ। ਜਦੋਂ ਹੱਥ ਇੰਜ ਖੁੱਲਿਆ ਨਾ ਤੇ ਫਿਰ ਤੁਸੀਂ ਚੈੱਕ ਕਰਨਾ ਹੈ ਉਹਦਾ ਜਦੋਂ ਨਾ ਉਹਦੇ ਮਸਾਮ ਜਿਹੜੇ ਸਾਰੇ ਭਰ ਜਾਣੇ ਨੇ ਰੋਟੀ ਦੇ ਤੇ ਫਿਰ ਵੇਖਿਆ ਜੀ ਉਹਦੀ ਥਿਕਨੈਸ ਕਿੰਨੀ ਹੈ ਤੇ ਕੀ ਸਵਾਦ। ਜੇ ਸਵਾਦ ਨਾ ਆਵੇ ਠੀਕ ਹੈ ਤੇ ਭਰਾ ਨੂੰ ਤੁਸੀਂ ਬਿਲਕੁਲ ਨਹੀਂ ਦੱਸਣਾ, ਬਾਅਦ ਚ ਰੋਟੀ ਇੰਜ ਚਪੇੜਾ ਮਾਰਨੇ ਨੇ ਕਿੰਜ
ਲੈ ਚਪੇੜ ਬੇਬੇ ਮੇਰੀ ਨੇ ਬੰਦ ਹੀ ਕਰ ਦਿੱਤੀ। ਮੈਂ ਕੈਮਰਾ ਘੁਮਾਇਆ ਤੇ ਬੇਬੇ ਮੇਰੇ ਨੇ ਚਪੇੜ ਬੰਦ ਕਰ ਦਿੱਤੀ ਹੈ। ਠੀਕ ਹੈ ਜੀ, ਹੁਣ ਤੁਹਾਨੂੰ ਇਹ ਚਪੇੜਾ ਚਪੂੜਾ ਮਾਰ ਕੇ ਅਸੀਂ ਸਾਰਾ ਕੰਮ ਪੈਕ ਕਰਨ ਤੋਂ ਬਾਅਦ ਫਿਰ ਤੁਹਾਨੂੰ ਵਿਖਾਉਂਦੇ ਆ ਕਿ ਅਸੀਂ ਜੀ ਇਹ ਕੀ ਨਾਂ ਸੀ ਇਹਦਾ ਸਬਰ ਕਰਤਾ ਸਬਰ ਕੱਤਾ ਜਿਹੜਾ ਨਾ ਉਹ ਬਣਨ ਤੋਂ ਬਾਅਦ ਕਿਵੇਂ ਦਾ ਆਇਆ ਫਿਰ ਤੁਹਾਨੂੰ ਵਿਖਾਵਾਂਗੇ ਸਬਰ ਕੱਤਾ ਤੇ ਉਸ ਤੋਂ ਬਾਅਦ ਸਬਰ ਕੱਤਾ। ਅਸੀਂ ਤੇ ਫਿਰ ਬੰਦੇ ਥੋੜੇ ਆ ਤੇ ਇਸ ਵਾਰ ਤੁਸੀਂ ਛੋਟੀ ਕੜਾਈ 'ਚ ਕਰਾਂਗੇ, ਪਰ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਬੰਦੇ ਬਹੁਤ ਹੈ ਤੇ ਤੁਸੀਂ ਵੱਡੀ ਕੜਾਈ ਲੈਣੀ ਹੈ। ਠੀਕ ਹੈ, ਤੇ ਜੇ ਬੰਦੇ ਹੁਣ ਕੋਈ 10 ਤੋਂ ਵੱਡਾ ਕਰ ਚਾਰ ਪੈਣ ਤਾਂ ਸਹੀ ਸਬਰ ਹਾਂ, ਕਿਉਂਕਿ ਸਬਰ ਕੱਤਾ ਇੱਕ ਇਹ ਬੜਾ ਵੱਡਾ ਹੁੰਦਾ ਹੈ। ਠੀਕ ਹੈ, ਇਹ ਤੁਸੀਂ ਬਣਾਉਣਾ ਹੈ ਬਾਅਦ ਛੱਡ ਦਿਓਗਾ ਤਾਂ ਹੋਏਗਾ ਹੀ। ਨਹੀਂ, ਕੋਈ 3 ਕਿਲੋ ਦਾ ਧੋਣਾ ਚਾਹੀਦਾ ਹੈ। ਹੁਣ ਪਾਈਏ ਦਾ ਏਡੇ ਜਵਾਨ ਦਾ 6 ਫੁੱਟਾ ਗੱਭਰੂ ਜਵਾਨ ਹੋਵੇ ਤੇ ਪਾਈਆ ਉਹਨੂੰ ਕੀ ਕਹਿੰਦਾ, ਐਵੇਂ ਦੀਆਂ ਗੱਲਾਂ ਨਾ ਕਰਿਆ ਕਰ। ਹਾਂ ਠੀਕ ਹੈ, ਕਿਲੋ ਨਹੀਂ ਸੇਰ ਕਹਿਣਾ ਆਪਾਂ ਫਿਰ ਪੰਜਾਬੀ ਬੰਦੇ ਆ ਤੇ ਸੇਰ ਕਹਿਣਾ। ਠੀਕ ਹੈ, ਲੋ ਜੀ ਦੋਸਤੋ, ਸਾਡਾ ਹੁਣ ਕੀ ਸੀ ਦਾ ਨਾਮ ਆਪਣੇ ਇਸ ਡਿਸ਼ ਦਾ? ਹਾਂ ਕਚੌੜੀਆਂ ਨਹੀਂ ਕਚੌੜੀਆਂ ਨਹੀਂ, ਉਹ ਕੀ ਸਬਰ ਕੱਤਾ। ਸਬਰ ਕੱਤਾ ਸਾਡਾ ਹੋ ਗਿਆ ਜੀ ਰੈਡੀ। ਇਹ ਜਿਹੜਾ ਨਾ ਸਬਰ ਕੱਤਾ, ਇਹ ਨਿੱਕਾ ਸਬਰ ਕੱਤਾ ਬਣਿਆ ਕਿਉਂਕਿ ਸਾਡਾ ਨਾ ਮਸਾਲਾ ਕੱਤਾ ਨਾ ਸਾਡਾ ਮਸਾਲਾ ਹੋ ਗਿਆ ਸੀ ਖਤਮ। ਇਹ ਬਣਿਆ ਨਿੱਕਾ ਸਬਰ ਕੱਤਾ। ਇਹ ਤੇ ਸਮੋਸੇ ਬਣ ਗਏ ਨੇ ਨਾ। ਠੀਕ ਹੈ, ਅਸੀਂ ਬਣਾਈਆਂ ਬੇਸਿਕਲੀ ਅੱਜ ਬਣ ਗਈਆਂ ਨੇ ਸਮੋਸੇ ਤੇ ਕਚੋਰੀਆਂ ਹੀ। ਠੀਕ ਹੈ, ਸਬਰ ਕੱਤਾ ਬਣਾਉਣਾ ਸੀ ਲੇਕਿਨ ਨਾ ਉਹ ਅਚਾਨਕ ਚੈੱਕ ਕੀਤਾ ਕਿ ਫ੍ਰਿਜ ਦੇ ਵਿੱਚ ਮਸਾਲਾ ਨਾ ਇੱਕੋ ਵਾਰੀ ਬਣਾ ਕੇ ਰੱਖ ਲਈਦਾ ਸਮੋਸੇ ਪਕੌੜਿਆਂ 'ਚ ਪਾਉਣ ਵਾਸਤੇ, ਲੇਕਿਨ ਉਹ ਖਤਮ ਹੋ ਚੁੱਕਿਆ ਸੀ, ਥੋੜਾ ਜਿਹਾ ਰਹਿ ਗਿਆ ਸੀ। ਇਸ ਵਾਰ ਫਿਰ ਸਬਰ ਕੱਤਾ ਜਿਹੜਾ ਨਾ ਹੋ ਗਿਆ ਪੈਂਡਿੰਗ, ਲੇਕਿਨ ਇਹ ਮਿਨੀ ਸਬਰ ਕੱਤਾ ਤੁਸੀਂ ਹਿਸਾਬ ਲਾ ਸਕਦੇ ਜੇ ਮਿਨੀ ਸਬਰ ਕੱਤਾ। ਲੋ ਜੀ ਮਾਸ਼ਾਅੱਲਾ ਆਪਾਂ ਨਮਾਜ਼ ਪੜ੍ਹ ਕੇ ਹੋ ਗਏ ਫਾਰਗ। ਰਾਤ ਦੇ ਕੋਈ ਵੱਜ ਗਏ ਨੇ 11:30। ਕੰਮ ਕਾਫੀ ਲੇਟ ਹੋ ਗਿਆ ਸੀ ਕਿਉਂਕਿ ਮੈਂ ਵਲੋਗ ਐਡਿਟ ਕਰ ਰਿਹਾ ਸੀ ਤੇ ਪਿਛਲੇ ਵਲੋਗ ਦੇ ਵਿੱਚ ਬਾਬਾ ਜੀ ਐਵੇਂ ਦੇ ਪੰਗੇ ਆਏ। ਉਸ ਤੋਂ ਬਾਅਦ ਮੇਰਾ ਥੰਬਨੇਲ ਨਾ ਬਣੇ, ਮੈਂ ਥੰਬਨੇਲ ਬਣਾਵਾਂ ਮੇਰੀਆਂ ਫੋਟੋਆਂ ਨਾ ਲੱਭਣ ਕਿਤੇ ਪਿਕਸਲ ਫਟ ਜਾਣ, ਪਤਾ ਨਹੀਂ ਕੀ ਦਾ ਕੀ ਕਰਕੇ ਬੜਾ ਔਖਾ ਸੌਖਾ ਹੋ ਕੇ ਮੈਂ ਜਿਹੜਾ ਨਾ ਵਲੋਗ ਸੈੱਟ ਕੀਤਾ। ਤੇ ਹੁਣ ਜਿਹੜਾ ਨਾ ਮੈਂ ਕਿਹਾ ਥੋੜੀ ਜਿਹੀ ਚਲੋ ਖਾਦਾ ਪੀਤਾ ਵਾਕਸ਼ਾਪ ਹੋ ਜਾਣ, ਨਾਲੇ ਥੋੜੀਆਂ ਭਰਾਵਾਂ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ। ਤੇ ਮਾਂ ਜੀ ਤੁਸੀਂ ਕਰੋ ਤਸਬੀਹਾਂ ਤੇ ਅੱਲਾਹੂ ਮਾਰੋ ਖਿੱਚ ਕੇ ਨਾ, ਉਹ ਜਿਵੇਂ ਕਰਦਾ ਨਹੀਂ ਉਹ ਬਾਬਾ ਸ਼ੁਫ ਕਰਦਾ। ਠੀਕ ਹੈ, ਤੇ ਐਨ ਸ਼ੁਫ ਕਰਕੇ ਨਾ ਇਧਰ ਲੈਪਟਾਪ ਤੇ ਕੋਈ ਮੇਰੇ ਫੂਕਾ ਮਾਰੋ। ਠੀਕ ਹੈ, ਇਧਰ ਕੋਈ ਰਾਤ ਨੂੰ ਕੋਈ ਆਰਡਰ ਆਵੇ। ਠੀਕ ਹੈ, ਆਰਡਰ ਬੰਦ ਹੋਏ ਨੇ ਤੇ ਆਏ ਚਲੀਏ ਜੀ ਬਾਹਰ। ਚਲੋ ਜੀ, ਅੱਲਾਹੁ ਅਕਬਰ। ਲੋ ਜੀ ਭਰਾ ਤੁਹਾਡਾ ਆ ਗਿਆ ਬਾਹਰ, ਬੱਤੀਆਂ ਬਲੀ ਜਾ ਰਹੀਆਂ ਨੇ ਤੇ ਵਾਮ ਸਾਰੀ ਸੁੱਤੀ ਪਈ ਹੈ। ਹੋਰ ਸੁਣਾਓ, ਸਿਹਤਾਂ ਤਬੀਅਤਾਂ ਠੀਕ ਨੇ? ਲੈ ਜੀ ਫਲੈਸ਼ ਮੇਰੀ ਅੱਖਾਂ 'ਚ ਵੱਜਦਾ ਪਿਆ ਤੇ ਮੈਨੂੰ ਅੱਗੇ ਕੁਛ ਨਹੀਂ ਨਜ਼ਰ ਆ ਰਿਹਾ, ਕਿਤੇ ਮੈਂ ਟੇਡਾ ਲਾ ਕੇ ਡਿੱਗ ਜਾਵਾਂ। ਲੋ ਜੀ ਇੱਥੇ ਕੋਈ ਸ਼ੈ ਹੁਣ ਪਤਾ ਨਹੀਂ ਸੱਪ ਹੈ ਕਿ ਕੀ। ਅੱਗੇ ਤੇ ਮੈਂ ਲੰਘ ਗਿਆ ਤੇ ਮੈਂ ਸਮਝਿਆ ਪਤਾ ਨਹੀਂ ਕੀ ਖੜਕਾ ਜਿਹਾ ਆਉਣ ਡਿਆ, ਤੇ ਹੁਣ ਮੈਂ ਜਦੋਂ ਆਇਆ ਨਾ ਉਹ ਦਿਖਾਇਆ ਤੇ ਇੱਕ ਵਾਰੀ ਆਵਾਜ਼ ਛਣ ਹੋਈ ਏ ਤੇ ਆਇਆ ਇੱਧਰ ਨੂੰ। ਹੁਣ ਇੱਕ ਤਾਂ ਡਰ ਵੀ ਲੱਗਦਾ ਪਿਆ ਅੱਗੇ ਜਾ ਕੇ ਵੇਖਾਂ, ਇੱਕ ਮੈਂ ਕਹਿੰਦਾ ਕੀ ਪਤਾ ਪੱਤੇ ਛਣਕਦੇ ਹੋਣ। ਕਨਫਰਮ ਕੋਈ ਨਹੀਂ, ਪਰ ਮੈਨੂੰ ਨਾ ਸ਼ੱਕ ਬੜਾ ਖਤਰਨਾਕ ਜਿਹਾ ਪਿਆ। ਤੇ ਬਿਹਤਰੀ ਭਾਈ ਇਹ ਹੀ ਹੈ ਕਿ ਇੱਧਰ ਨੂੰ ਨਾ ਹੀ ਜਾਓ, ਤੁਸੀਂ ਘਰੇ ਜਾਓ, ਏਅਰਬਡ ਫੜੋ ਆਪਦੇ ਕੰਨਾਂ 'ਚ ਲਾਓ ਤੇ ਉਸ ਤੋਂ ਬਾਅਦ ਇਹ ਗਲੀ ਛੱਡ ਕੇ ਇਸ ਗਲੀ ਟੁਰ ਜਾਓ। ਗਲੀ ਬਦਲ ਲੈਣੀ ਹੈ ਤੇ ਰਸਤਾ ਬਦਲ ਲੈਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਨਾ ਹਾਂਜੀ ਸ਼ੁਭ ਸਰਕਾਰ ਪੜ੍ਹ ਲਈਏ ਨਮਾਜ਼। ਫੂਕਾ ਮਾਰੀ ਜਾ ਰਹੀ ਫੂਕਾ। ਆਏ ਲੋ ਜੀ ਫੜ ਲਿਆ ਆਪਣਾ ਸਾਜ਼ੋ ਸਮਾਨ ਤੇ ਹੁਣ ਨਿਕਲੀਏ ਜੀ। ਵਾਹ ਆਏ ਸ਼ੂਜ਼ ਪਾਉਣ ਨੂੰ ਯਾਰ ਦਿਲ ਕੋਈ ਨਹੀਂ ਕੀਤਾ, ਮੌਸਮ ਹੈ ਫਰੈਸ਼ ਜਿਹਾ। ਪਾਰਕ 'ਚ ਬਾਬਾ ਜੀ ਟੋਟਲੀ ਸਨਾਟਾ ਹੋਇਆ ਪਿਆ। 3 hours later. ਅਸਲਾਮ ਵਾਲੇਕੁਮ। ਲੋ ਭਾਈ ਸਾਹਿਬ ਰਾਤ ਦੇ ਵੱਜ ਗਏ ਨੇ 2:30 ਤੇ ਤੁਹਾਡਾ ਭਰਾ ਡੇਲੀ ਦੀ ਤਰ੍ਹਾਂ ਅੱਜ ਫੇਰ 2:30 ਵਜੇ ਹੁਣ ਬਾਹਰੋਂ ਘੁੰਮ ਫਿਰ ਕੇ ਆ ਰਿਹਾ ਤੇ ਬਾਕੀ ਹੁਣ ਵਾਲਦਾ ਹੋਣੀ ਸੋ ਰਹੇ ਹੋਣੇ ਨੇ। ਹਾਂਜੀ ਅੰਮੀ ਸਾਹਿਬਾ ਸੋ ਰਹੀ ਨੇ ਤੇ ਹੁਣ ਆਪਾਂ ਫਿਰ ਸਾਰੀ ਟਾਈਮ ਮਿਲਦੇ ਹਾਂ 2:30 ਵਜੇ ਗਏ। Later. ਲੋ ਜੀ ਮਾਸ਼ਾਅੱਲਾ ਸੈਰੀ ਸੂਰੀ ਕਰ ਲਈ ਆਪਾਂ, ਕੰਮ ਹੋ ਗਿਆ ਡਨ। ਤੇ ਅੱਜ ਮੌਸਮ ਬੜਾ ਬਾਹਰ ਖੂਬਸੂਰਤ ਹੋਇਆ ਹੈ। ਸੈਰੀ ਤੋਂ ਬਾਅਦ ਹਲਕੀ ਬਾਰਿਸ਼ ਹੋ ਰਹੀ ਹੈ ਤੇ ਨਾਲ ਬਾਬਾ ਜੀ ਮਿੰਟ ਕੇ ਬਾਅਦ ਬੱਦਲ ਗੱਜਦੇ ਨੇ ਤੇ ਮੈਂ ਆਖਿਆ ਬਾਹਰ ਜਾ ਕੇ ਵੇਖੀਏ ਕਿ ਬਾਹਰ ਦਾ ਨਜ਼ਾਰਾ ਕਿਵੇਂ ਹੈ, ਚੈੱਕ ਕਰਦੇ ਹਾਂ ਕਿ ਕੀ ਹਿਸਾਬ ਕਿਤਾਬ ਹੈ। ਥੋੜੀ ਦੇਰ ਬਾਅਦ ਜਿਹੜਾ ਨਾ ਤੇਜ਼ ਹੋ ਜਾਂਦੀ ਬਾਰਿਸ਼ ਤੇ ਨਾਲ ਹੀ ਹੋ ਜਾਂਦੀ ਸਲੋ। ਆਏ ਹਾਏ ਮਾਸ਼ਾਅੱਲਾ ਵਾਹ ਚੈੱਕ ਕਰੋ, ਕਣੀਆਂ ਨਜ਼ਰ ਆ ਰਹੀਆਂ ਡਿੱਗਦੀਆਂ। ਮੈਂ ਕਹਿੰਦਾ ਮਾਸ਼ਾਅੱਲਾ ਫੁੱਲ ਹਵਾ ਚੱਲ ਰਹੀ ਹੈ ਉਸਤਾਦ ਜੀ। ਇਹ ਤੇ ਜਿਹੜਾ ਮਜ਼ਾ ਹੈ ਨਾ ਲਾਈਵ ਸੀਨ ਵੇਖਣ ਦਾ ਉਹੀ ਹੈ। ਬੂਟਿਆਂ ਦੇ ਪੱਤੇ ਚੈੱਕ ਕਰੋ, ਨਜ਼ਾਰਾ ਹੈ ਬਾਬਾ ਜੀ ਫੁੱਲ ਹੈ, ਹੈਵੀ ਕਿਸਮ ਦਾ ਨਜ਼ਾਰਾ ਹੈ, ਫੁੱਲ ਹੈਵੀ। ਬਾਰਿਸ਼ ਦੇ ਵਿੱਚ ਨਾ ਨਹਾਉਣ ਵਾਲਾ ਕੰਮ ਹੈ ਲੇਕਿਨ ਮੌਸਮ ਅਜੇ ਨਹਾਉਣ ਵਾਲਾ ਹੈ ਨਹੀਂ, ਨਹਾ ਕੇ ਹੋਇਆ ਨਾ ਕੰਮ ਖਰਾਬ।
ਬਿੱਲੀ ਵੀ ਬਾਰਿਸ਼ ਇੰਜੋਏ ਕਰਦੀ ਵੜ ਗਈ ਗੱਡੀ ਦੇ ਥੱਲੇ। ਉੱਠੋ ਸਾਰੇ ਭੈਣ ਭਰਾ ਤੇ ਨਹਾਓ, ਨਹਾ ਕੇ ਕਰੋ ਇੰਜੋਏ। ਮਾਸ਼ਾਅੱਲਾ ਬੱਦਲ ਨਜ਼ਰ ਨਹੀਂ ਆਣੇ, ਠੀਕ ਹੈ। ਇੰਨਾ ਆਈਫੋਨ ਦਾ ਰਿਜ਼ਲਟ ਚੰਗਾ ਨਹੀਂ ਆਇਆ ਤੇ ਇੰਜੋਏ ਮਾਰੋ ਯਾਰ। ਚਲੀਏ ਘਰ ਨੂੰ ਫਿਰ ਦੁਬਾਰਾ ਭੇਜ ਕੇ ਕਿਤੇ ਕੰਮ ਇੱਥੇ ਆਪਣਾ ਸੁੜ ਸ਼ੁਰੂ ਹੁੰਦਾ ਹੈ, ਠੀਕ ਹੈ। ਇਸ ਤੋਂ ਪਹਿਲੇ ਕਿ ਕੰਮ ਬਹੁਤਾ ਖਰਾਬ ਹੋਏ, ਕੰਮ ਨੂੰ ਕੰਟਰੋਲ ਕਰ ਲੈਣਾ ਚਾਹੀਦਾ। ਸਾਰਾ ਕੰਮ ਹੁੰਦਾ ਬੰਦੇ ਦੇ ਹੱਥ ਵਿੱਚ। ਪਰ ਮੌਸਮ ਬਾਹਰ ਬੜਾ ਫਿੱਟ ਹੈ ਮਾਂ ਜੀ। ਮੌਸਮ ਬਾਹਰ ਮੈਂ ਕਹਿੰਦਾ ਸੁਹਾਨਾ ਮੌਸਮ ਹੋਇਆ ਪਿਆ। ਤੇ ਉੱਠੋ ਨਾਲੇ ਤੁਹਾਨੂੰ ਕਰਾਉਣਾ ਬਾਹਰ ਦੀ ਸੈਰ, ਠੀਕ ਹੈ। ਹਲਕੀ ਹਲਕੀ ਕਿਨਮਨ ਹੋ ਰਹੀ ਹੈ, ਪਹਿਲਾਂ ਹੀ ਕਿਹਾ ਸੀ ਕਿ ਬਾਹਰ ਹਲਕੀ ਹਲਕੀ ਕਿਨਮਨ। ਮੈਨੂੰ ਸ਼ਾਇਦ ਲੱਗਿਆ ਸੀ ਕਿ ਬਾਹਰ ਉਹ ਸਾਹਮਣੇ ਜਿਹੜਾ ਪੌਦਾ ਨਾ ਉਹਦੇ ਪੱਤੇ ਝੜੇ ਪਏ ਨੇ ਸੜਕ ਦੇ ਵਿੱਚ। ਉਹ ਸਫਾਈ ਨਹੀਂ ਕਰਕੇ ਗਿਆ ਮੁੰਡਾ ਤੇ ਉਹ ਪੱਤੇ ਝੜੇ ਪਏ ਨੇ। ਤੇ ਮੈਨੂੰ ਇਹ ਲੱਗ ਰਿਹਾ ਸੀ ਕਿਉਂਕਿ ਮੈਂ ਰਾਤੀ ਜਿਸ ਟਾਈਮ ਬਾਹਰ ਨਿਕਲਿਆ ਨਾ ਤੇ ਉਹ ਹਵਾ ਚੱਲ ਰਹੀ ਸੀ ਤੇ ਪੱਤੇ ਨਾ ਉਹ ਭੱਜਦੇ ਸੀ ਹਵਾ ਦੇ ਨਾਲ ਤੇ ਉਹ ਛਨ ਹੁੰਦੀ ਸੀ, ਉਹਦਾ ਸ਼ੋਰ ਜਾਂਦਾ। ਮੈਂ ਕਿਹਾ ਕਿਤੇ ਉਹੀ ਸੀਨ ਚੱਲ ਰਿਹਾ, ਲੇਕਿਨ ਉਹ ਬਾਅਦ ਬਾਰਿਸ਼ ਹੋਣ ਡਈ। ਮੈਂ ਕਹਿੰਦਾ ਖੀਰ ਹੋਈ ਵੀ ਮੌਸਮ ਬੜਾ ਡੈਟ। ਉੱਠੋ ਤੇ ਉੱਠ ਕੇ ਤੇ ਥੋੜੀ ਨਾ ਰਨਿੰਗ ਕਰੀਏ। ਤੇ ਮੈਂ ਕਿਹਾ ਨਹੀਂ ਆ ਜਾਓ ਤੁਸੀਂ ਵੀ, ਮੈਂ ਕਰਿਆ। ਵੇਖੋ ਮੈਂ ਭਿੱਜਿਆ ਪਿਆ, ਵੇਖੋ ਪਾਣੀ ਕਿਵੇਂ ਨੁਚੜਨ ਡਿਆ ਥੱਲੇ। ਤੇਰੇ ਹੋਇਆ ਪਿਆ ਕੰਮ ਸਾਰੇ ਦਾ ਸਾਰਾ, ਭੇਜੀਆਂ ਸਾਰੇ ਦਾ ਸਾਰਾ। ਉੱਠੋ ਮੈਂ ਕਹਿੰਦਾ ਚਲਾਓ ਤੁਹਾਨੂੰ ਚੱਕਰ ਲਵਾਈਏ। ਨਹੀਂ ਤੇ ਨਾ ਸੀ ਫਿਰ ਆਪਾਂ ਵੀ ਸੌਂਦੇ ਹਾਂ। ਚਲੋ ਠੀਕ ਹੈ ਜੀ, ਰੱਬ ਰਾਖਾ। The next day. ਹੁਣੇ ਬਾਬਾ ਜੀ ਬਾਹਰ ਹਵਾ ਰੌਲਾ ਪੈ ਰਿਹਾ, ਆਪਾਂ ਨੇ ਵੇਖ ਲਈ ਕੀ ਸੀ। ਲੋ ਇੱਥੇ ਨਿਆਣਿਆਂ ਦਾ ਜਿਹੜਾ ਨਾ ਢੇਰ ਲੱਗਿਆ ਪਿਆ। ਓਏ ਇਹ ਕੱਚੇ ਤੋੜੀ ਜਾ ਰਹੇ ਹੋ ਸਾਰੇ? ਓਏ ये कच्चे तोड़ रहे हो? अभी तो कच्चे हैं ऊपर। तो पक्के जो कच्चे तोड़ के ना फेंको नीचे, ऊपर चढ़ के पक्के तोड़ो बस। ये नीचे कैसे फेंके हुए हैं? लो जी ਨਿਆਣੇ ਇੱਥੇ ਆਪਸ 'ਚ ਲੜੀ ਜਾ ਰਹੇ ਨੇ ਗੋਲਾਂ ਦੇ ਵਿੱਚ, ਠੀਕ ਹੈ। ਮਾਸ਼ਾਅੱਲਾ ਇੰਨਾ ਫੁੱਲ ਤਾਂ ਮੈਂ ਕਹਿੰਦਾ ਮੰਡੀ ਜਾ ਕੇ ਵੇਚ ਇਹ ਜਿਵੇਂ ਫੁੱਲ ਲੱਗਿਆ ਪਿਆ ਬੂਟੇ ਨੂੰ। ਬੂਟਾ ਭਾਵੇਂ ਡਿੱਗ ਜੇ ਫੁੱਲਾਂ ਦੇ ਭਾਰ ਨਾਲ ਹੈ। ਲਓ ਜੀ ਕਿੰਨੇ ਲੈਣਾ ਫੁੱਲ ਆ ਜਾਓ। ਆਹ ਫਰੈਸ਼ ਫੁੱਲ ਦੇਣੇ ਜਾ ਕੇ ਬੇਬੇ ਨੂੰ, ਠੀਕ ਹੈ। ਤੇ ਬੇਬੇ ਨੂੰ ਕਰਦੇ ਆਪਾਂ ਹੈਪੀ। ਆਏ ਹਾਂਜੀ ਘਰ ਵਾਲਿਓ, ਘਰ ਹੀ ਜੇ? ਪੱਕੀ ਗੱਲ ਹੈ? ਸ਼ੋਰ ਹੈ? अस्सलाम वालेकुम। शुक्र है अल्लाह दा। ਇਹ ਕੀ ਤੁਸੀਂ ਆਲੂ ਕੱਟੇ ਨੇ? ਉਹ ਮਸਾਲਾ ਜਿਹਾ ਖਤਮ ਹੋ ਗਿਆ ਸੀ ਅੱਛਾ। ਤੇ ਮੈਂ ਕਿਹਾ ਚਲ ਬਣਾ ਕੇ ਰੱਖ ਲਵਾਂ। ਤੇ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੱਕ ਗਿਫਟ। ਕੀ ਚੀਜ਼? ਗਿਫਟ ਤੁਹਾਡੇ ਲਈ ਇੱਕ ਲਿਆਂਦਾ ਮੈਂ ਸਪੈਸ਼ਲ ਜਿਹਾ। ਇਹ ਬੋਲੀ ਕਿੱਧਰ ਦੀ ਬੋਲਣ ਲੱਗ ਗਿਆ? ਤੁਹਾਡਾ ਥੋੜਾ ਨਾ ਮੇਰਾ ਕਦੀ ਜੀ ਕਰਦਾ ਥੋੜਾ। ਲੈ ਆ ਲਓ ਜੀ। ਇਹ ਵੀ ਕੋਈ ਮਾਸ਼ਾ ਆਈ ਲਵ ਯੂ। ਲਵ ਯੂ ਟੂ। ਕੀ? ਲਵ ਯੂ ਟੂ। ਮੇਰੇ ਪੁੱਤ ਨੇ ਗੁਲਾਬ ਲਿਆ ਕੇ ਦਿੱਤਾ। ਆ ਜਿਹੜਾ ਬਾਹਰ ਚਿੜੀਆਂ ਚੁੜੀਆਂ ਨੂੰ ਗੁਲਾਬ ਦਿੰਦੇ ਜੇ ਨਾ, ਚਿੜੀਆਂ ਚੁੜੀਆਂ ਨੂੰ ਨਾ ਦਿਆ ਕਰੋ, ਘਰੇ ਲਿਆ ਕੇ ਮਾਵਾਂ ਦਿਆ ਕਰੋ। ਤੁਸੀਂ ਜਿਹੜਾ ਜਾ ਕੇ ਇੱਥੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕੋਈ ਇੱਧਰ ਚਿੜੀ ਨੂੰ ਫੜਾਈ ਜਾਂਦਾ, ਕੋਈ ਉੱਧਰ ਚਿੜੀਆਂ ਨੂੰ ਫੜਾਈ ਜਾਂਦੀਆਂ। ਲੈ ਜੀ ਬੇਬੇ ਮੇਰੀ ਨੇ ਤਾਂ ਕੰਨ ਤੇ ਸਜਾ ਲਿਆ। ਮੈਂ ਕਹਿੰਦਾ ਇੱਕ ਹੋਰ ਲਿਆਦਾ ਪਰਲੇ ਪਾਸੇ ਲਾ ਕੇ ਤੇ ਇੱਕ ਮੱਥੇ ਤੇ ਟਿੱਕੇ ਉਂਗਲ ਲਾ ਲੈ। ਮੇਰੀ ਕਿਹੜਾ ਮਹਿੰਦੀ ਆ। ਆ ਚਿੜੀਆਂ ਚੁੜੀਆਂ ਨੂੰ ਫੁੱਲ ਨਾ ਦਿਆ ਕਰੋ, ਆਦੀ ਮਾਂ ਨੂੰ ਦਿਆ ਕਰੋ। ਵੇਖ ਬੇਬੇ ਕਿੰਨੀ ਖੁਸ਼ ਹੋਈ ਹੈ। ਤੁਸੀਂ ਬਾਹਰ ਜਾਂਦੇ ਜੇ ਐਵੇਂ ਉਹ ਕੂਣੀ ਜਿੱਡੀ ਨਾ ਗੋਡੇ ਜਿੱਡਾ ਲੰਮੀ ਡੰਡੀ ਵਾਲਾ ਲੈ ਕੇ, ਕੀ ਕਹਿੰਦੇ ਨੇ ਉਹਨੂੰ, ਕਲੀ, ਠੀਕ ਹੈ। ਉਹ 500-700 ਦੀ ਕਲੀ ਲੈ ਕੇ, ਉਹ 500-700 ਦੀ ਕਲੀ ਲੈ ਕੇ ਉਹ ਕਲੀਆਂ ਨੂੰ ਦਿੰਦੇ ਜੀ, ਠੀਕ ਹੈ। ਕਲੀਆਂ ਇੱਧਰੋਂ ਚੁੱਕ ਕੇ ਉੱਧਰ ਸੁੱਟ ਦਿੰਦੀਆਂ। ਕਲੀਆਂ ਨਾਰਾਜ਼ ਨਾ ਹੋ ਜਾਏ ਜੀ ਭੈਣਾਂ ਜੀ ਆਪਣੀਆਂ। ਤੇ ਲੇਕਿਨ ਇਹ ਕਹਿੰਦੇ ਮਾਂ ਪਿਓ ਨੂੰ ਦਿਆ ਕਰੋ ਜਾ ਕੇ। ਕੁੜੀਆਂ ਜਿਹੜੀਆਂ ਆਪਦੇ ਪਿਓ ਨੂੰ ਦੇਣ, ਕੁੜੀਆਂ ਆਪਦੇ ਪਿਓ ਨੂੰ ਦੇਣ, ਤੇ ਜਿਹੜੇ ਮੁੰਡੇ ਨੇ ਉਹਦੀ ਮਾਂ ਨੂੰ ਦੇਣ। ਕੀ ਕਰਨਾ? ਜਿਹੜੇ ਉਹਨਾਂ ਦੇ ਹਿੱਸੇ ਦੇ ਉਹਨਾਂ ਨੂੰ ਵੀ ਦਿਓ ਕਿ ਅੱਛਾ ਦਿੱਤੀ ਆ ਭਾਈ, ਦਿੱਤੀ ਆ ਖੁੱਲੇ ਦਿੱਤੀ ਆ, ਠੀਕ ਹੈ। ਤੇ ਬਾਕੀ ਜੇ ਕਿਸੇ ਨੂੰ ਚਾਹੀਦਾ ਸਾਡਾ ਬੂਟਾ ਭਰਿਆ ਪਰ ਤੁਹਾਨੂੰ ਹੁਣੇ ਵਿਖਾਇਆ, ਠੀਕ ਹੈ। ਇੱਥੋਂ ਤੋੜ ਕੇ ਲੈ ਜਾਓ, ਆਪਾਂ ਕੋਈ ਨਹੀਂ ਰੋਕਦੇ, ਲੈ ਜਾਓ ਜਿੰਨੇ ਜੀ ਕਰਦਾ। ਲੋ ਜੀ ਗਰਮੀਆਂ ਆ ਗਈਆਂ ਨੇ ਤੇ ਸਾਡੇ ਘਰ ਚਾਲੂ ਹੋ ਗਿਆ ਅੱਜ ਪੱਖੇ ਦਾ ਅੱਜ ਪਹਿਲਾ ਦਿਨ ਆ ਪੱਖੇ ਦੀ ਆਮਦ, ਠੀਕ ਹੈ। ਪੱਖੇ ਦੀ ਆਮਦ ਦੀ ਖੁਸ਼ੀ ਦੇ ਵਿੱਚ ਪੌੜੀਆਂ ਦੇ ਉੱਤੇ ਵੀ ਨਾਲ ਬਾਜੀ ਨੇ ਟਾਕੀਆਂ ਟੂਕੀਆਂ ਸੁੱਟਤੀਆਂ। ਬਾਜੀ ਇਹ ਲਾ ਲਈ ਕੋਟੀਆਂ ਲਾਉਣ ਲਈ ਆ ਤਾਂ ਵਾਸਤੇ ਸੁੱਟੀਆਂ। ਅੱਛਾ ਜੋ ਵੀ ਹੈ, ਲੇਕਿਨ ਇਹ ਲਾ ਲਿਆ ਜੀ ਮੈਂ ਕਿਤੇ। ਤੇ ਸਾਡੇ ਘਰ ਵੀ ਪੱਖਾ ਸ਼ੁਰੂ ਹੋ ਗਿਆ ਜੀ, ਗਰਮੀਆਂ ਆ ਗਈਆਂ। ਪੱਖਾ ਉਧਰ ਵੀ ਪੱਖਾ, ਇੱਧਰ ਵੀ ਪੱਖਾ, ਬੈਠ ਕੇ ਵੀ ਪੱਖਾ। ਅਸੀਂ ਬੰਦੇ 2 ਬਹਿਣ ਵਾਲੇ ਤੇ ਪੱਖੇ ਸਾਡੇ 3 ਚਲਾਏ ਨੇ। ਮੈਨੂੰ ਲੱਗਦਾ ਇੱਕੋ ਦਿਨ ਬਹੁਤੀ ਗਰਮੀ ਆ ਗਈ, ਲੱਗਾ ਰਾਤੀ ਬਾਰਿਸ਼ ਪਈ ਹੈ। ਆਏ ਮੈਂ ਕਿਹਾ ਕਿਤੇ ਗਰਮੀ ਬਹੁਤੀ ਆ ਗਈ ਇਸ ਵੇਲੇ ਤੋਂ ਚਲਾਤੇ ਨੇ, ਠੀਕ ਹੈ।
ਤੇ ਚਲੋ ਜੀ ਪੱਖੇ ਦੀ ਆਮਦ ਹੋ ਗਈ ਇਸੇ ਖੁਸ਼ੀ 'ਚ। ਲੋ ਜੀ ਜਿਹੜਾ ਹੁਣ ਨਾ ਬੇਬੇ ਮੇਰੀ ਨੇ ਵੇਖੋ ਕੀ ਕਰਤੂਤ ਕੀਤੇ, ਮੈਂ ਤੁਹਾਨੂੰ ਖਾਵਾਂ ਠੀਕ ਹੈ। ਇਹ ਵੇਖੋ ਗੁਲਾਬ ਦਾ ਵਿੱਚ ਫੁੱਲ ਲਾ ਕੇ ਨਾ ਤੈਨੂੰ ਆਪਦੇ ਕੋਈ ਹੈ ਵਿੱਚ ਮੈਂ ਚੰਗਾ ਭਲਾ ਬੈਠਾ ਕੰਮ ਕਰਨ ਸਿਆ ਗੁਲਾਬ ਦਾ ਫੁੱਲ ਵਿੱਚ ਲਾ ਕੇ ਨਾ ਕਹਿੰਦੀ ਹਰ ਸਮੋਸੇ ਦੇ ਉੱਤੇ ਨਾ ਇੰਜ ਕਰਕੇ ਫੁੱਲ ਲਾਉਣਾ, ਤੂਤਾਂ ਦੱਸਦੇ ਹਰ ਸਮੋਸੇ ਦੇ ਉੱਤੇ ਨਾ ਐਵੇਂ ਕਰਕੇ ਗੁਲਾਬ ਦਾ ਫੁੱਲ ਲਾਉਣਾ ਤੇ ਗੁਲਾਬ ਦਾ ਫੁੱਲ ਲਾ ਕੇ ਨਾ ਫਿਰ ਸਮੋਸੇ ਫਰਾਈ ਕਰਨੇ। ਇਹ ਨਵੀਂ ਰੈਸਪੀ ਅਸੀਂ ਬਣਾਈ, ਅਸੀਂ ਡੇਲੀ ਟਰਾਈ ਕਰਦੇ ਰਹਿੰਦੇ ਜਿੱਦਾਂ ਦਾ ਸਾਨੂੰ ਚੰਗਾ ਲੱਗੇ। ਭਾਈ ਸਾਡੀਆਂ ਰੈਸਪੀਆਂ ਤੁਸੀਂ ਨਾ ਟਰਾਈ ਕਰਨਾ, ਤੁਸੀਂ ਹਾਂ ਤੁਸੀਂ ਘਰੇ ਟਰਾਈ ਕੀਤਾ ਨਾ ਤੁਸੀਂ ਕਹਿਣਾ ਇਹ ਫਲਾਣੇ ਸ਼ੈਫ ਨੇ ਇੰਜ ਦੱਸਿਆ ਭਾਈ ਅਸੀਂ ਆਪ ਸ਼ੈਫ ਹਾਂ ਠੀਕ ਹੈ। ਅਸੀਂ ਹਰ ਸ਼ੈ ਅਸੀਂ ਬਾਬਾ ਜੀ ਫਰੂਟ ਚਾਟ ਦੇ ਵਿੱਚ ਖਰਬੂਜ਼ੇ ਵੀ ਪਾ ਦੇਈਦੇ ਨੇ ਠੀਕ ਹੈ। ਅਸੀਂ ਬਾਬਾ ਜੀ ਦਹੀਂ ਭੱਲਿਆਂ 'ਚ ਸੇਬ ਵੀ ਪਾ ਦੇਈਦੇ ਨੇ। ਸਾਨੂੰ ਜਿੱਦੀ ਜੇ ਚੀਜ਼ ਦਾ ਟੇਸਟ ਸਹੀ ਲੱਗਦਾ ਅਸੀਂ ਉਂਝ ਬਣਾ ਕੇ ਖਾ ਲਈਦਾ। ਸਾਡੀਆਂ ਚੀਜ਼ਾਂ ਤੁਸੀਂ ਨਾ ਟਰਾਈ ਕਰਨਾ ਹੈ ਨਾ ਹੋਵੇ ਫਿਰ ਤੁਸੀਂ ਕਹੋ ਬਾਬਾ ਜੀ ਕਿ ਸਾਨੂੰ ਆਇਆ ਤੇ ਮੇਰਾ ਤੇ ਤਾਂ ਮਾਮਲਾ ਗੜਬੜ ਹੋ ਗਿਆ। ਤੁਸੀਂ ਆਪਦੀਆਂ ਚੀਜ਼ਾਂ ਆਪ ਟਰਾਈ ਕਰਨੀ ਨੇ, ਆਪਦੀ ਹਿੰਮਤ ਆਪ ਤੇ ਠੀਕ ਹੈ। ਸਾਨੂੰ ਤੇ ਜਿੱਦਾਂ ਚੰਗੀ ਲੱਗਦੀ ਭਾਈ ਦੇਸੀ ਬੰਦੇ ਆ, ਸਾਨੂੰ ਤੇ ਭਾਵੇਂ ਜੋ ਮਰਜ਼ੀ ਖਵਾ ਦੇ ਅਸੀਂ ਤੇ ਲੱਕੜਾਂ ਵੀ ਚੱਬ ਲੈਣੀਆਂ ਨੇ ਠੀਕ ਹੈ। ਤੁਸੀਂ ਦੇਸੀ ਬੰਦੇ ਆ ਠੀਕ ਹੈ। ਉਸ ਤੋਂ ਬਾਅਦ ਤੁਸੀਂ ਹੁਣ ਮੰਮੀ ਡੈਡੀ ਉੱਥੇ 버ਗਰ ਬੁਆਏ ਹੋਣ ਸਾਰੇ ਭਾਈ ਅਸੀਂ ਪੰਜਾਬੀ ਆ, ਪੰਜਾਬ ਦੀਆਂ ਚੀਜ਼ਾਂ ਖਾਂਦੇ ਆ। ਹਾਂ ਸਾਡਾ ਤੇ ਭਾਈ ਜਿੱਦਾਂ ਸਾਡਾ ਦਿਲ ਕਰਦਾ ਅਸੀਂ ਤੇ ਐਵੇਂ ਅਸੀਂ ਤੇ ਗੰਢਿਆਂ ਦੇ ਪਕੌੜੇ ਬਣਾ ਕੇ ਖਾ ਲਈਦੇ, ਰਾਈਆਂ ਦੇ ਬਾਲਾ ਕੁਛ ਨਹੀਂ ਹੁੰਦਾ। ਤੇ ਬਾਕੀ ਮੈਂ ਲੈਣਾ ਹੁਣ ਸਮੋਸਾ ਪੱਟੀ ਲੈਣੀ ਹੈ। ਉਸ ਤੋਂ ਪਹਿਲੇ ਸਕਿੰਟ ਹੀ ਵੱਜਣਾ ਕਿਉਂਕਿ ਹੁਣ ਟਾਈਮ ਵੀ ਤੇ ਰਹਿ ਗਿਆ, ਕਿੰਨੇ ਮਿੰਟ ਰਹਿ ਗਏ ਨੇ ਟਾਈਮ ਰਹਿ ਗਿਆ 40 ਮਿੰਟ ਰਹਿ ਗਏ। ਸਮੋਸਾ ਪੱਟੀ ਤੇ ਹੋਰ ਆਂਡੇ ਹਾਂ ਹੋਰ ਤੇ ਦੂਜਾ ਕੀ ਹੁੰਦੀ ਆ ਦਵਾਈ ਕਿਹੜੀ ਭੋਰਾ ਗੱਜ ਦਵਾਈ ਖਾਣ ਨੂੰ ਦਿਲ ਕਰਦਾ ਸੀ। ਵਾਵਾ ਦਿਨ ਹੋ ਗਏ ਅੱਗੇ ਉਧਰ ਲੋਕਾਂ ਦਾ ਕਮੈਂਟ ਪਤਾ ਕੀ ਕੀਤੇ ਨੇ ਕਿ ਉਂਝ ਤੁਸੀਂ ਚਾਹ 'ਚ ਤੁਸੀਂ ਮਿੱਠਾ ਘੱਟ ਪਾਉਂਦੇ ਜੀ ਹੈ ਤੇ ਤੁਹਾਡੀ ਦਵਾਈ ਦੇ ਵਿੱਚ ਮਿੱਠਾ ਘੱਟ ਹੁੰਦਾ। ਚਾਹ ਦਾ ਤਾਂ ਕੱਪ ਪੀਣਾ ਹੁੰਦਾ ਤੇ ਦਵਾਈ ਦਾ ਤਾਂ ਇੰਨਾ ਕੁ ਖਾਣਾ ਹੁੰਦਾ ਭੋਰਾ। ਹਾਂ ਵੀ ਦਵਾਈ ਦਵਾ ਇਹਨਾਂ ਨੇ 3-4 ਪੀ ਗੋਲੀਆਂ ਖਾਣੀਆਂ ਬਾਅਦ ਦਵਾਈ ਬਹੁਤੀ ਨਹੀਂ ਖਾਣੀ। ਚਾਹ ਨਹੀਂ ਇੱਕ ਗੋਲੀ ਖਾ ਕੇ ਕਾਫੀ ਹੈ। ਅੱਛਾ ਮੋਟਰਸਾਈਕਲ ਦੀ ਚਾਬੀ ਤੇ ਦੇ ਦਿਓ ਮੈਨੂੰ ਯਾਰ। ਆਏ ਚਲੋ ਜੀ ਚੱਲੀਏ ਹੁਣ ਤੇ ਸਮੋਸਾ ਪੱਟੀ ਲੈ ਕੇ ਆਈਏ। ਉਸ ਤੋਂ ਬਾਅਦ ਫਿਰ ਆ ਕੇ ਦੁਬਾਰਾ ਮਿਲਦੇ ਆਪਾਂ ਇਨਸ਼ਾਅੱਲਾ। ਆ ਗਏ ਲੋ ਜੀ ਮਾਸ਼ਾਅੱਲਾ ਇਫਤਾਰੀ ਕਰਕੇ ਨਮਾਜ਼ ਨੂਜ਼ ਪੜ੍ਹ ਕੇ ਹੋ ਗਏ ਫ੍ਰੀ। ਤੇ ਮੈਂ ਤੁਹਾਨੂੰ ਇੱਕ ਦੱਸਣ ਲੱਗਾ ਸੀ ਗੱਲ ਠੀਕ ਹੈ ਕਿ ਸਾਰਿਆਂ ਨੇ ਦੱਸਣਾ ਹੈ ਕਿ ਆਈਡੀ ਕਾਰਡ ਦੇ ਉੱਤੇ ਕਿੰਦੀ ਪਿਆਰੀ ਫੋਟੋ ਆਈ। ਚੈੱਕ ਕਰੋ ਹਾਂ ਜਰਾ। ਪਤਾ ਨਹੀਂ ਨਾਦਰਾ ਨੂੰ ਕੋਈ ਦੁਸ਼ਮਣੀ ਹੁੰਦੀ ਹੈ ਠੀਕ ਹੈ ਨਾ। ਫੋਟੋ ਐਡਿਟ ਨਹੀਂ ਕਰਨੀ, ਅੱਲਾ ਦੇ ਬੰਦੇ ਹੋ। ਅਗਰ ਕੋਈ ਨਾਦਰਾ ਵਾਲਾ ਸੁਣਦਾ ਪਿਆ ਯਾਰ ਅੱਲਾ ਦੇ ਬੰਦੇ ਹੋ ਠੀਕ ਹੈ। ਮੈਂ 4 ਵਾਰੀ ਉਹਦੇ ਕੋਲ ਫੋਟੋ ਖਿਚਵਾਈ ਰੌਲਾ ਪਾ ਕੇ। ਮੈਂ ਕਿਹਾ ਭਾਈ ਮੈਨੂੰ ਵਿਖਾ ਫੋਟੋ, ਮੈਂ ਫਿਰ ਜਾਣਾ। ਉਹਨੇ ਰਸ਼ ਕੋਈ ਨਹੀਂ ਸੀ, ਉਹਨੇ ਵਿਖਾਤੀ। ਦੂਜੀ ਵਾਰੀ ਦੁਬਾਰਾ ਖਿੱਚੀ, ਉਹਨੇ ਫਿਰ ਵਿਖਾਤੀ। ਉਹ ਮੈਂ ਕਿਹਾ ਭਾਈ ਇਹਨੂੰ ਕੱਟ ਦੇ, ਤੇਰੀ ਮਿਹਰਬਾਨੀ ਹੈ ਠੀਕ ਹੈ। ਉਦੋਂ ਮੇਰੀ ਹੁੰਦੀ ਵੀ ਕਲੀਨ ਸ਼ੇਵ ਸੀ, ਤਾਜ਼ੀ 4 ਕਵਾ ਲਾਏ ਸੀ ਦਾੜੀ ਦੇ। ਤੀਜੀ ਫੋਟੋ ਖਿੱਚੀ, ਮੈਂ ਕਿਹਾ ਭਾਈ ਇਹ ਵੀ ਨਹੀਂ ਸਹੀ। ਮੈਨੂੰ ਕਹਿੰਦਾ ਭਾਈ ਜੇ ਬਣਵਾਉਣਾ ਤਾਂ ਫੋਟੋ ਆਹੀ ਲੱਗਣੀ, ਨਹੀਂ ਤੇ ਭਾਈ ਜਾ ਤੂੰ, ਤੇਰਾ ਸ਼ਨਾਖਤੀ ਕਾਰਡ ਕੋਈ ਨਹੀਂ ਬਣਨਾ। ਤੇ ਤੁਹਾਡੀ ਮਿਹਰਬਾਨੀ ਹੈ ਯਾਰ, ਕੋਈ ਫੋਟੋ ਚੰਗੀ ਲਾ ਲਿਆ ਕਰੋ। ਅਗਲੇ ਬੰਦੇ ਦਾ ਇੰਝ ਹੋਇਆ ਹੁੰਦਾ, ਮੂੰਹ ਇੰਝ ਹੋਇਆ ਹੁੰਦਾ ਕਿਸੇ ਦਾ ਠੀਕ ਹੈ, ਕਿਸੇ ਦੀਆਂ ਅੱਖਾਂ ਤਾਂ ਤੇ ਦੰਦ ਠਾਂ ਇਦਾਂ ਲੱਗਦੀਆਂ ਕਿ ਇਹ ਚੈੱਕ ਤੇ ਕਰੋ, ਇਹ ਚੈੱਕ ਕਰੋ ਹਾਂ ਨਮੂਨਾ। ਮੇਰੇ ਕੋਲ ਸਿਆਣਿਆ ਕਿ ਮੈਂ ਇੱਕ ਦਿਨ ਕਿੱਥੇ ਮੈਂ ਗਿਆ ਸੀ, ਇਸ ਜਗ੍ਹਾ ਤੇ ਮੈਂ ਗਿਆ ਹੁਣ ਰੀਸੈਂਟਲੀ ਨਾ, ਕੋਈ 1-2 ਮਹੀਨੇ ਦੇ ਵਿੱਚ ਮੇਰੇ ਜ਼ਿਹਨ 'ਚ ਨਹੀਂ ਆਉਂਦਾ। ਤੇ ਮੈਂ ਆਈਡੀ ਕਾਰਡ ਦਿੱਤਾ ਤੇ ਉਹ ਮੇਰੇ ਸ਼ਕਲ ਵੱਲ ਵੇਖੀ ਜਾਵੇ। ਮੈਂ ਕਿਹਾ ਭਾਈ ਆਈਡੀ ਕਾਰਡ ਪੁਰਾਣਾ। ਹਾਂ ਵੋਟਾਂ ਵਾਲੇ ਦਿਨ ਜਸਟ ਮੈਂ ਵੋਟ ਪਾਉਣ ਚੱਲਾਂ ਉੱਥੇ, ਉਹ ਅੰਦਰ ਵੈਰੀਫਿਕੇਸ਼ਨ ਵਾਸਤੇ, ਉਹ ਅੰਦਰ ਗੁੱਠੇ ਗਾਠੇ ਜਿੱਥੇ ਲਵਾਉਂਦੇ ਨਾ, ਉਹ ਵੇਖ ਕੇ ਮੈਂ ਕਿਹਾ ਭਾਈ ਉਦੋਂ ਮੇਰੇ ਦਾੜੀ ਵੱਡੀ ਸੀਗੀ ਠੀਕ ਹੈ। ਉਹ ਮੈਂ ਕਿਹਾ ਭਾਈ ਇਹ ਮੇਰੇ ਕਲੀਨ ਸ਼ੇਵ ਸੀ, ਹੁਣ ਮੇਰੇ ਦਾੜੀ ਆ ਗਈ, ਮੈਂ ਬੰਦਾ ਉਹੀ ਹੈ ਠੀਕ ਹੈ। ਫਿਰ ਜਾ ਕੇ ਉਹਨੇ ਦਿੱਤਾ। ਤੇ ਲੋ ਜੀ ਬੇਬੇ ਆਪਦੀਆਂ ਅਫਤਾਰੀਆਂ ਕਰੀ ਜਾ ਰਹੀ ਹੈ ਹੁਣ ਤੇ ਹੋਰ ਉਸ ਟਾਈਮ ਤੇ ਫਿਰ ਬਸ ਪਾਣੀ ਪੀਓ ਤੇ ਪਾਣੀ ਪੀ ਕੇ ਐਸੀ ਹਾਲਤ ਹੋ ਜਾਂਦੀ ਕਿ ਬੰਦਾ ਹੋ ਜਾਂਦਾ ਪੁਰਬਾਸ਼ ਠੀਕ ਹੈ। ਤੇ ਹੁਣ ਮੈਨੂੰ ਭੁੱਲ ਗਈ ਗੱਲ। ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰਾ ਜਿਹੜਾ ਨਾ ਦਿਮਾਗ ਵੀ ਕਮਜ਼ੋਰ ਹੈ। ਤੇ ਖਾ ਪੀ ਲੈ ਤੇ ਚਾਹ ਦਾ ਘੁੱਟ ਪੀ ਹਾਂ ਤੇ ਨਮਾਜ਼ ਪੜ੍ਹ ਕੇ ਸੌਂ। ਤੇ ਅੱਜ ਚਾਹ ਦਾ ਗੁੱਟਾ ਅਗਰ ਮੈਨੂੰ ਪਕਾ ਕੇ ਪਿਆਓ ਤੁਸੀਂ ਠੀਕ ਹੈ ਤੇ ਮੈਂ ਕਹਿੰਦਾ ਵਾਰੇ ਨਿਆਰੇ ਨਾ ਹੋ ਜਾਣ। ਕਿਉਂਕਿ ਅੱਜ ਮੈਨੂੰ ਨੀਂਦ ਬੜੀ ਆਈ, ਮੇਰੀ 5-6 ਦਿਨ ਹੋ ਗਏ ਨੀਂਦ ਨਹੀਂ ਪੂਰੀ ਹੋ ਰਹੀ। ਮੈਂ ਕੋਈ 2 ਘੰਟੇ 3 ਘੰਟੇ ਸੌਣ ਡਿਆ, ਟਾਈਮ ਨਹੀਂ ਮੈਨੇਜ ਹੁੰਦਾ ਪਿਆ, ਨੀਂਦ ਜਿਹੜੀ ਨਾ ਪੂਰੀ ਮੇਰੀ ਹੋ ਰਹੀ। ਤੇ ਉਹ ਉੱਠ ਕੇ ਪੜਾਂਗੇ ਅੱਜ, ਵੇਖੀ ਜਾਏਗੀ ਉੱਠ ਕੇ ਪੜਾਂ। ਉਹ ਮੈਂ ਪੜਾਂਗਾ, ਮੈਂ ਕਹਿੰਦਾ ਮੈਂ 2 ਉੱਤੇ ਪੜ ਦਾਂਗਾ, 20 ਦਿਨਾਂ ਬਾਈ ਕਰ ਦੇਣੀ ਮੈਂ ਬਾਈ ਕਰ ਦਿਆਂਗਾ। ਹੋਰ ਦੱਸੋ ਟੈਨਸ਼ਨ ਲੈਣੀ, ਮੈਂ 20 ਦੇ ਉੱਤੇ 2 ਬਾਈ ਕਰ ਦਿਆਂਗਾ। ਹੋਰ ਦੱਸੋ ਇਨਸ਼ਾਅੱਲਾ ਅੱਲਾ ਖੈਰ ਕਰੇ। ਬਸ ਜੇ ਜ਼ਿੰਦਗੀ ਰਹੀ ਸਿੰਦਾ ਸੁੱਤੇ ਉੱਠ ਕੇ ਤੇ ਇਨਸ਼ਾਅੱਲਾ ਪੜਾਂਗੇ ਫਿਰ। ਤੇ ਮੈਨੂੰ ਹੁਣ ਗੱਲਾਂ ਹੀ ਭੁੱਲ ਗਈਆਂ, ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ ਵੀ ਕੁਛ ਨਾ ਕੁਛ ਉਹਨਾਂ ਨੂੰ ਪੁੱਛ ਲਾ। ਹਾਂ ਵੀ ਦੱਸੋ ਕੀ ਗੱਲ ਕਰਨੀ, ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ। ਮੇਰੇ ਵਾਕਈ ਜ਼ਿਹਨ 'ਚ ਨਹੀਂ ਆਉਂਦੀ। ਮੈਂ ਕੋਈ ਗੱਲ ਕਰਨੀ ਸੀ ਲੇਕਿਨ ਮੇਰੇ ਜ਼ਿਹਨ 'ਚੋਂ ਨਿਕਲ ਗਈ, ਮੈਂ ਗੱਲ ਕਰਨੀ ਕੀ ਸੀ ਠੀਕ ਹੈ। ਹਾਂ ਤੇ ਮੇਰੇ ਨਾ ਜ਼ਿਹਨ 'ਚ ਨਹੀਂ ਆ ਰਿਹਾ ਮੈਂ ਗੱਲ ਕਰਨੀ ਕੀ ਸੀ। ਤੇ ਬਾਕੀ ਕਿਹੜੀ ਕਰਨੀ ਸੀ ਪਤਾ ਨਹੀਂ ਕਿਹੜੀ ਕਰਨੀ ਸੀ।
ਅੱਛਾ ਇਹ ਗੱਲ ਕਰਨੀ ਸੀ ਇਹ ਤੁਹਾਨੂੰ ਨਹੀਂ ਸੀ ਪਤਾ ਪਹਿਲੇ ਤੁਹਾਨੂੰ ਵਾਕਈ ਨਹੀਂ ਸੀ ਪਤਾ ਓਏ ਹੋਏ 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 ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਐ ਮੈਂ ਥੋੜੀ ਟੇਕ ਲਾ ਲਵਾਂ ਟੇਕ ਨਹੀਂ ਢੋਲ ਲਾ ਲਵਾਂ ਮੈਂ ਠੀਕ ਹੈ ਤੇ ਚਲੋ ਯਾਰ ਫੇਰ ਸਹੀ ਵੱਡੀ ਤੇ ਸਹੀ ਬਹਿ ਜਾ ਉੱਠੇ ਫੇਰ ਸਹੀ ਠੀਕ ਹੈ ਅਗਰ ਤੁਹਾਨੂੰ ਲੱਗਿਆ ਮੇਰਾ ਵਲੌਗ ਅੱਛਾ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਦੇ ਵਿੱਚ ਭੇਜਣੇ ਨੇ ਦਿਲ ਧੜ ਦਿਲ ਭੇਜਣੇ ਨੇ ਠੀਕ ਹੈ ਮੁਹੱਬਤਾਂ ਵੰਡ ਦੇਣੀਆਂ ਨੇ ਤੇ ਅਗਰ ਤੁਸੀਂ ਬਾਬਾ ਜੀ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਠੀਕ ਹੈ ਉਸ ਤੋਂ ਬਾਅਦ ਬੈਲ ਨੋਟੀਫਿਕੇਸ਼ਨ ਦਾ ਆਈਕਨ ਜਿਹੜਾ ਹੈ ਉਹ ਟੈਲੀ ਹੀ ਲੱਗੀ ਉਹ ਜਿਹੜੀ ਉਹਦੇ ਬਿੱਲੀ ਦੇ ਤੇ ਢੱਗਿਆਂ ਵੱਛਿਆਂ ਦੇ ਗਲ 'ਚ ਪਾਈ ਹੁੰਦੀ ਠੀਕ ਹੈ ਉਹਨੂੰ ਵੀ ਇੰਜ ਕਰਕੇ ਮਾੜਾ ਹਿਲਾ ਦੇਣਾ ਟਨ ਦੀ ਆਵਾਜ਼ ਆ ਜਾਏਗੀ ਤੇ ਉਸ ਤੋਂ ਬਾਅਦ ਮੈਨੂੰ ਇੱਕ ਗੱਲ ਚੇਤੇ ਆ ਗਈ ਪਰ ਮੈਂ ਨਹੀਂ ਦੱਸਣੀ ਮੈਂ ਗੱਲ ਨਹੀਂ ਦੱਸਣੀ ਉਸ ਤੋਂ ਬਾਅਦ ਠੀਕ ਹੈ ਜੀ ਬਾਕੀ ਕੰਮ ਯੈਸ ਕਰ ਦਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬਾਕੀ ਲਵ ਯੂ ਹੋ ਗਿਆ ਮੁਹੱਬਤਾਂ ਵੰਡ ਦਿਓ ਤੇ ਮੇਰੀ ਆ ਜਿਹੜੀ ਨਾ ਫੋਟੋ ਦੁਬਾਰਾ ਵੇਖ ਲਓ ਠੀਕ ਇੰਜ ਕਰਕੇ ਵੇਖੋ ਮੈਚ ਹੁੰਦੀ ਵੀ ਨਹੀਂ ਨਾ ਹੁੰਦੀ ਵੀ ਬਸ ਇੰਜੋਏ ਕਰੋ